ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਡਾਕਟਰ ਅਮਰਜੀਤ ਸਿੰਘ ਸ਼ਾਮਲ ਹੋਣਗੇ। ਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਪ੍ਰੋਗਰਾਮ ਸੱਚੋ ਸੱਚ ਦੇ ਨਾਲ ਦੁਨੀਆ ਭਰ ਤੋਂ ਜੁੜੇ ਸਾਡੇ ਵੀਰਾਂ ਭੈਣਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਇਹ ਕੰਪਲੀਟਲੀ ਅਸੀਂ ਡੈਡੀਕੇਟ ਕਰਾਂਗੇ ਖਾਲਿਸਤਾਨ ਡੈਕਲਾਰੇਸ਼ਨ, ਖਾਲਿਸਤਾਨ ਐਲਾਨਨਾਮੇ ਨੂੰ, ਜਿਹਦੀ ਜੀ ਕਿ 40ਵੀਂ ਵਰ੍ਹੇਗੰਢ ਖਾਲਸਾ ਪੰਥ ਇਸ ਸਾਲ ਮਨਾ ਰਿਹਾ ਆ। ਤੇ 1986 ਦੇ ਵਿੱਚ ਸਰਬੱਤ ਖਾਲਸਾ, ਜੋ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜਦੋਂ ਸਿੱਖ ਮੁੜ ਕੇ ਆਰਗੇਨਾਈਜ਼ ਹੋਏ ਤੇ ਉਹਨਾਂ ਵੱਲੋਂ ਸੱਦਿਆ ਗਿਆ ਸਿੱਖ ਜਥੇਬੰਦੀਆਂ ਵੱਲੋਂ, ਤੇ ਉਹਦੇ ਵਿੱਚ ਜਿਹੜੀ ਪੰਥਕ ਕਮੇਟੀ ਐਲਾਨੀ ਗਈ, ਉਸ ਕਮੇਟੀ ਦੇ ਵੱਲੋਂ ਫਿਰ 29 ਅਪ੍ਰੈਲ 1986 ਨੂੰ ਜਿਹੜਾ ਇਹ ਖਾਲਿਸਤਾਨ ਐਲਾਨਨਾਮਾ ਸਿੱਖ ਕੌਮ ਦਾ ਜਿਹੜਾ ਸਿਆਸੀ ਨਿਸ਼ਾਨਾ ਆ ਉਹਦੇ ਬਤੌਰ ਇਹ ਅਨਾਉਂਸ ਕੀਤਾ ਗਿਆ। ਤੇ ਅੱਜ ਜਦੋਂ 40 ਵਰ੍ਹੇ ਇਹਨੂੰ ਹੋ ਗਏ ਆ, ਤਾਂ ਸਭ ਤੋਂ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਇਹ ਲੈਣਾ ਚਾਹੁੰਦਾ ਕਿ ਇਹ ਜਿਹੜਾ ਖਾਲਿਸਤਾਨ ਸ਼ਬਦ ਆ, ਇਹਦੇ ਬਾਰੇ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ, ਧਾਰਨਾਵਾਂ ਆ, ਉਹ ਅੱਜ ਦੇ ਸਮੇਂ ਵੀ ਸਿੱਖ ਸਭਾ ਦੇ ਵਿੱਚ ਸੁਣਨ ਨੂੰ ਮਿਲਦੀਆਂ ਨੇ। ਕੁਝ ਲੋਕ ਕਹਿੰਦੇ ਆ ਜੀ ਕਿ ਸਿੱਖਾਂ ਦੇ ਵਿੱਚ ਖਾਲਸਾ ਰਾਜ ਦੀ ਗੱਲ ਹੋਣੀ ਚਾਹੀਦੀ ਆ, ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ ਆ, ਜਾਂ ਵੱਖੋ ਵੱਖ ਤਰ੍ਹਾਂ ਦੇ ਵਿਚਾਰ ਅਸੀਂ ਸੁਣਦੇ ਹਾਂ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦਾ ਕਿ ਇਹ ਜਿਹੜਾ ਖਾਲਿਸਤਾਨ ਸ਼ਬਦ ਆ, ਇਹ ਸਿੱਖ ਚੇਤਨਾ ਦਾ ਹਿੱਸਾ ਕਦੋਂ, ਸਭ ਤੋਂ ਪਹਿਲੀ ਵਾਰ ਕਦੋਂ ਬਣਿਆ ਤੇ ਕਿਵੇਂ ਇਹ ਸ਼ਬਦ ਸਿੱਖ ਚੇਤਨਾ ਜਾਂ ਸਿੱਖ ਮਾਸਟਰ ਦੇ ਵਿੱਚ ਐਸਟੈਬਲਿਸ਼ ਹੋਇਆ? ਦੇਖੋ, ਸਭ ਤੋਂ ਪਹਿਲਾਂ ਤਾਂ ਕਿਉਂਕਿ ਅੱਜ ਅਸੀਂ 29 ਅਪ੍ਰੈਲ ਨੂੰ ਇਹ ਗੱਲਬਾਤ ਕਰ ਰਹੇ ਹਾਂ ਔਰ ਅੱਜ ਉਹ ਦਿਨ ਹੈ ਜਦੋਂ ਕਿ ਠੀਕ 40 ਸਾਲ ਪਹਿਲਾਂ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ ਗਈ 5 ਮੈਂਬਰੀ ਪੰਥਕ ਕਮੇਟੀ, ਜਿਸ ਦੀ ਅਗਵਾਈ ਬਾਬਾ ਗੁਰਬਚਨ ਸਿੰਘ ਮਾਨੋਚਾਲ ਕਰ ਰਹੇ ਸਨ, ਉਹਨਾਂ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਚੋਣਵੇਂ ਪੱਤਰਕਾਰਾਂ ਨੂੰ ਸੱਦ ਕੇ ਖਾਲਿਸਤਾਨ ਦਾ ਐਲਾਨਨਾਮਾ, ਜਿਸ ਦੇ ਲਈ ਲਫ਼ਜ਼ ਅਸੀਂ ਡੈਕਲਾਰੇਸ਼ਨ ਆਫ ਖਾਲਿਸਤਾਨ ਕਹਿੰਦੇ ਆ, ਉਹ ਜਾਰੀ ਕੀਤਾ ਗਿਆ ਸੀ। ਔਰ ਉਹਨਾਂ ਨੇ, ਕਿਉਂਕਿ ਉਦੋਂ ਤੱਕ ਬਾਬਾ ਗੁਰਬਚਨ ਸਿੰਘ ਮਾਨੋਚਾਲ ਔਰ ਦੂਸਰੇ ਵੀ ਜਿਹੜੇ ਉਹਨਾਂ ਦੇ ਸਾਥੀ 4 ਸਿੰਘ ਸਨ, ਉਹ ਜਿਹੜਾ ਭਾਰਤੀ ਏਜੰਸੀਆਂ ਵੱਲੋਂ ਪ੍ਰੋਕਲੇਮਡ ਅਫੈਂਡਰ ਸਨ ਜਾਂ ਉਹਨਾਂ ਨੂੰ ਭਗੌੜੇ ਐਲਾਨਿਆ ਹੋਇਆ ਸੀ। ਸੋ ਉਹਨਾਂ ਨੇ ਖਾਲਸਾਈ ਬਾਣੇ ਦੇ ਵਿੱਚ ਇਹ ਡੈਕਲਾਰੇਸ਼ਨ ਦਿੱਤੀ ਔਰ ਬਾਅਦ ਦੇ ਵਿੱਚ ਉਹ ਆਪਣਾ ਪੇਸ ਬਦਲ ਕੇ ਉੱਥੋਂ ਨਿਕਲ ਗਏ। ਔਰ ਜਿਹੜੇ ਜਰਨਲਿਸਟ ਔਰ ਦੂਸਰੇ ਨੇ ਉਹ ਕਮਰਿਆਂ ਦੇ ਅੰਦਰ ਹੀ ਤਾੜੇ ਹੋਏ ਸੀ। ਜਦੋਂ ਸੇਫ ਡਿਸਟੈਂਸ ਤੇ ਨਿਕਲੇ, ਉਸ ਤੋਂ ਬਾਅਦ ਹੀ ਉਹਨਾਂ ਨੂੰ ਬਾਕੀ ਪੱਤਰਕਾਰਾਂ ਨੂੰ ਜਾਣ ਦਿੱਤਾ ਗਿਆ। ਔਰ ਉਸ ਦਾ ਦੇ ਕੁਝ ਘੰਟਿਆਂ ਬਾਅਦ BBC ਤੋਂ ਲੈ ਕੇ ਆਸਟ੍ਰੇਲੀਆ ਰੇਡੀਓ, ਵਾਇਸ ਆਫ ਅਮਰੀਕਾ, ਦੁਨੀਆ ਭਰ ਦੇ ਜਿਹੜੇ ਵੱਡੇ ਵੱਡੇ ਜਿਹੜੇ ਨੈਟਵਰਕ ਸੀ, ਉਹਨਾਂ ਤੋਂ ਇਹ ਖਬਰ ਰਿਲੀਜ਼ ਹੋਈ ਕਿ ਫਾਈਨਲੀ ਸਿੱਖ ਨੇਸ਼ਨ ਨੇ ਆਪਣਾ ਇੰਡੀਪੈਂਡੈਂਟ ਮੁਲਕ ਲੈਣ ਦਾ ਜਿਹੜਾ ਡੈਕਲਾਰੇਸ਼ਨ ਆ ਉਹ ਕਰ ਦਿੱਤੀ ਹੈ। ਔਰ ਹੁਣ ਜਿਹੜੀ ਲੜਾਈ ਜੂਨ 84 ਤੱਕ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਲਈ ਸੀ, ਉਹ ਹੁਣ ਸਿੱਖਾਂ ਨੇ ਇੱਕ ਆਜ਼ਾਦ ਮੁਲਕ ਖਾਲਿਸਤਾਨ ਦੇ ਲਈ ਉਸ ਸੰਘਰਸ਼ ਨੂੰ ਅੱਗੇ ਤੋਰਿਆ। ਸੋ ਇਹ ਇੱਕ ਬੜੀ ਅਹਿਮੀਅਤ ਵਾਲਾ ਦਿਨ ਹੈ। ਔਰ ਫਿਰ ਕੱਲੀ ਅਹਿਮੀਅਤ ਇਸ ਦਿਨ ਤੱਕ ਮਹਿਦੂਦ ਨਹੀਂ ਹੈ। ਮੈਂ ਸਮਝਦਾ ਹਾਂ ਵੀ ਕਿਸੇ ਵੀ ਸੰਘਰਸ਼ ਦੇ ਲਈ, ਖਾਸ ਤੌਰ ਤੇ ਜਿੱਥੇ ਸਿੱਖਾਂ ਦੀ ਆਬਾਦੀ 2% ਤੋਂ ਵੀ ਘੱਟ ਹੋਏ, ਜਿੱਥੇ ਸਿੱਖਾਂ ਨੂੰ ਘੇਰ ਕੇ ਬਹੁ ਗਿਣਤੀ ਦੇ ਜਿਹੜਾ ਉਹਨਾਂ ਦੀ ਅਪਰੂਵਲ ਦੇ ਨਾਲ, ਜਦੋਂ ਮੈਂ ਬਹੁ ਗਿਣਤੀ ਦੀ ਅਪਰੂਵਲ ਕਹਿੰਦਾ, ਤੁਸੀਂ ਇਮੀਡੀਏਟਲੀ ਜੂਨ 84 ਦੇ ਘੱਲੂਘਾਰੇ ਤੋਂ ਬਾਅਦ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਸਜ਼ਾ ਯਾਫਤਾ ਹੁੰਦੀ ਹੈ। ਔਰ 84 ਦੇ ਅਖੀਰ ਦੇ ਵਿੱਚ ਜਿਹੜੀਆਂ ਪਾਰਲੀਮਾਨੀ ਚੋਣਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਰਾਜੀਵ ਗਾਂਧੀ 3/4 ਸਾਰੀਆਂ ਸੀਟਾਂ ਲੈ ਕੇ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਤੌਰ ਦੇ ਉੱਤੇ ਜੇਤੂ ਆਪਣੇ ਆਪ ਨੂੰ ਐਲਾਨਦਾ ਹੈ। ਹਾਲਾਂਕਿ ਉਹਦਾ ਨਾਨਾ ਜਵਾਹਰ ਲਾਲ ਨਹਿਰੂ ਸੰਘਰਸ਼ ਦਾ ਹਿੱਸਾ ਸੀ ਅੰਗਰੇਜ਼ਾਂ ਦੇ ਖਿਲਾਫ, ਜਿਹੜੀ ਸਟਰਗਲ ਕਾਂਗਰਸ ਜਾਂ ਗਾਂਧੀ ਨੇ ਦੀ ਅਗਵਾਈ ਥੱਲੇ ਵਿੱਢੀ ਗਈ, ਪਰ ਇੰਨੀਆਂ ਸੀਟਾਂ ਕਦੇ ਉਹ ਵੀ ਨਹੀਂ ਸੀ ਲੈ ਸਕਿਆ।
ਉਹਦੀ ਮਾਂ ਜਿਹਨੇ ਕਿ ਬੰਗਲਾਦੇਸ਼ ਵਾਰ ਔਰ ਦੂਸਰੇ ਤੀਸਰੇ ਤੋਂ ਨਿਊਕਲੀਅਰ ਟੈਸਟ 1974 ਤੋਂ ਬਾਅਦ ਜਿਸ ਨੂੰ ਇੱਕ ਵੱਡਾ ਮੁਕਾਮ ਹਾਸਲ ਸੀ, ਉਹ ਵੀ ਨਹੀਂ ਸੀ ਲੈ ਸਕਿਆ। ਸੋ ਜਦੋਂ ਮੈਂ ਸਿੱਖ ਸੰਘਰਸ਼ ਜਾਂ ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਕਰਦਾ, ਤੇ ਇਹ ਮਹਿਜ਼ ਇੱਥੋਂ ਤੱਕ ਮਹਿਦੂਦ ਨਹੀਂ ਹੈ ਕਿ ਕਾਂਗਰਸ ਦੀ ਹਕੂਮਤ ਨੇ ਜੂਨ 84 'ਚ ਕੀ ਕੀਤਾ, ਜਾਂ ਉਸ ਤੋਂ ਬਾਅਦ ਜਿਹੜੇ ਅੱਡ-ਅੱਡ ਹਾਕਮ ਪ੍ਰਾਈਮ ਮਿਨਿਸਟਰ ਅੱਡ-ਅੱਡ ਪਾਰਟੀਆਂ ਦੇ ਵੀ ਆਏ, ਉਹ ਚੰਦਰ ਸ਼ੇਖਰ ਹੋਏ, ਉਹ ਜਿਹੜਾ ਦੇਵ ਗੌੜਾ ਹੋਏ, ਇੰਦਰ ਕੁਮਾਰ ਗੁਜਰਾਲ ਹੋਏ, ਜਾਂ ਈਵਨ ਮਨਮੋਹਨ ਸਿੰਘ ਵੀ ਹੋਏ ਜਿਹੜਾ 10 ਸਾਲ ਰਿਹਾ। ਲੇਕਿਨ ਜੇ ਤੁਸੀਂ ਮੈਜੋਰਿਟੇਰੀਅਨਿਜ਼ਮ ਦੀ ਖਸਲਤ ਨੂੰ ਸਮਝਣਾ ਤੇ ਫਿਰ ਇਹ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਭਾਰਤ ਭਰ ਦੀ ਵੱਡ ਗਿਣਤੀ ਨੇ ਸਿੱਖ ਨਸਲਕੁਸ਼ੀ ਦੇ ਏਜੰਡੇ ਦੇ ਉੱਤੇ ਮੋਹਰ ਲਾ ਕੇ ਇਸ ਨੂੰ ਇਹ ਸਾਬਤ ਕੀਤਾ ਕਿ ਸਿੱਖ ਇਹ ਡਿਜ਼ਰਵ ਕਰਦੇ ਸਨ। ਔਰ ਇਹ ਆਪਣੇ ਆਪ ਦੇ ਵਿੱਚ ਹੋਰ ਵੀ ਅਹਿਮੀਅਤ ਵਾਲਾ ਹੋ ਜਾਂਦਾ ਵੀ ਅਸੀਂ ਮਹਿਜ਼ ਇੱਕ ਸਰਕਾਰ ਦੇ ਖਿਲਾਫ ਜਾਂ ਉਹਨਾਂ ਦੇ ਸਿਕਿਉਰਿਟੀ ਦਸਤਿਆਂ, ਫੌਜ ਜਾਂ ਸਟੇਟ ਮਸ਼ੀਨਰੀ ਦੇ ਖਿਲਾਫ ਹੀ ਨਹੀਂ ਲੜੇ, ਅਸੀਂ ਉਸ ਬਹੁ ਗਿਣਤੀ ਮੈਂਟੈਲਿਟੀ ਦੇ ਖਿਲਾਫ ਵੀ, ਜਿਨ੍ਹਾਂ ਦੇ ਕੋਲ ਜਿਹੜਾ ਉਹ ਸਾਮ ਦਾਮ ਦੰਡ ਭੇਦ ਸਾਰੇ ਹਥਿਆਰ ਹਕੂਮਤ ਵੀ ਵਰਤ ਰਹੀ ਸੀ। ਫਿਰ ਜੇ ਅਸੀਂ ਮੀਡੀਆ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਫਿਰ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਅੱਜ ਅਸੀਂ ਦੁਨੀਆ ਦੇ ਵਿੱਚ ਜਿਹੜੀ ਆ ਹੁਣ ਰੀਸੈਂਟ ਕ੍ਰਾਈਸਿਸ 28 ਫਰਵਰੀ ਤੋਂ ਈਰਾਨ ਕ੍ਰਾਈਸਿਸ ਜਿਹਨੂੰ ਕਿਹਾ ਜਾਂਦਾ, ਦੇਖੀਏ ਕਿ ਜੰਗ ਤਾਂ 40 ਦਿਨ ਚੱਲੀ ਹੈ, ਲੇਕਿਨ ਇਸ ਵੇਲੇ ਪਿਛਲੇ ਕਈ ਹਫ਼ਤਿਆਂ ਤੋਂ ਹੁਣ ਨੈਰੇਟਿਵ ਦੀ ਵਾਰ ਚੱਲ ਰਹੀ ਹੈ, ਬਿਰਤਾਂਤ ਦੀ ਲੜਾਈ ਚੱਲ ਰਹੀ ਹੈ, ਔਰ ਦੋਵੇਂ ਜਿਹੜੇ ਨੇ ਉਸ ਪਲੇਟਫਾਰਮ ਦੇ ਉੱਤੇ ਆਪੋ ਆਪਣੇ ਬਿਰਤਾਂਤ ਨਾਲ ਆ ਰਹੇ ਨੇ। ਸੋ ਅਸੀਂ ਨਾ ਸਿਰਫ ਜੰਗ ਦੇ ਮੈਦਾਨ ਦੇ ਵਿੱਚ ਜੂਝੇ, ਜਿਹੜਾ ਜੂਨ 84 ਦੇ ਪਹਿਲੇ ਹਫ਼ਤੇ ਜਿਹੜੀ ਬਹਾਦਰੀ ਨਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਕੁਝ ਦਰਜਨ ਸਾਥੀ ਸਿੰਘਾਂ ਨੇ ਜੋ ਫਾਈਟ ਦਿੱਤੀ, ਉਹ ਜੇ ਦੁਸ਼ਮਣ ਦੇ ਜਰਨੈਲ ਦੇ ਲਫ਼ਜ਼ਾਂ 'ਚ ਜਿਹੜਾ ਉਹ ਟੀਵੀ ਦੇ ਖਲੋ ਸਾਹਮਣੇ ਇਹ ਕਹਿੰਦਾ ਕਿ ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਸੋ ਇਹ ਜਿਹੜੀ ਸਪਿਰਿਟ ਜੂਨ 84 ਦੇ ਜੁਝਾਰੂਆਂ ਨੇ, ਉਹ ਟੈਂਕਾਂ ਦਾ ਮੁਕਾਬਲਾ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਹੋਏ, ਗੁਰਦੁਆਰਾ ਤਰਨਤਾਰਨ ਸਾਹਿਬ 'ਚ ਹੋਏ, ਗੁਰਦੁਆਰਾ ਦੂਖ ਨਿਵਾਰਨ ਪਟਿਆਲਾ 'ਚ ਹੋਏ, ਗੁਰਦੁਆਰਾ ਮੁਕਤਸਰ ਸਾਹਿਬ 'ਚ ਹੋਏ, ਚਾਰੋਂ ਉਹ ਇਤਿਹਾਸਕ ਮੁਕਾਮ ਨੇ ਜਿੱਥੇ ਟੈਂਕ ਲਿਆਂਦੇ ਗਏ। ਉਹ ਸਪਿਰਿਟ ਜਿਹੜੀ ਸੀ, ਅਸੀਂ ਅਗਲਾ ਇੱਕ ਦਹਾਕਾ ਮੁਕੰਮਲ ਤੌਰ ਦੇ ਉੱਤੇ ਪੰਜਾਬ 'ਚ, ਜਿੱਥੇ ਕਿ ਖਾਲਸੇ ਦਾ ਰਾਜ ਇਨਫੈਕਟ ਸਚਾਈ ਦੇ ਵਿੱਚ ਸੀ। ਇਹ ਠੀਕ ਹੈ ਕਿ ਸਿਕਿਉਰਿਟੀ ਦਸਤੇ ਆਪਣੀਆਂ ਜਿਪਸੀਆਂ ਦੇ ਵਿੱਚ ਜਾਂ ਆਪਣੀਆਂ ਹੋਰ ਜਿਹੜੀਆਂ ਮਾਡਰਨਲੀ ਔਰ ਵੈਲ ਇਕੁਇਪਡ ਗੱਡੀਆਂ ਸੀ, ਉਹਨਾਂ 'ਚ ਦਿਨ ਦਿਹਾੜੇ ਘੁੰਮਦੇ ਨਜ਼ਰ ਆਉਂਦੇ ਸੀ, ਪਰ ਰਾਜ ਖਾਲਸੇ ਦਾ ਹੀ ਸੀ। ਸੋ ਜੰਗ ਦੇ ਮੈਦਾਨ 'ਚ ਵੀ, ਤੇ ਜੇ ਫਿਰ ਜਿਹੜੀਆਂ ਸਖਤੀਆਂ ਟਾਰਚਰ ਦੇ ਨਾਂ ਥੱਲੇ ਜੋ ਕੁਝ ਉੱਥੇ ਕੀਤਾ ਗਿਆ, ਹੁਣ ਇਸ ਗੱਲ ਦੇ ਸਬੂਤ ਨੇ ਕਿ ਕਿਵੇਂ ਇੰਡੀਅਨ ਇੰਟੈਲੀਜੈਂਸ ਔਰ ਉਹਨਾਂ ਦੇ ਸਿਕਿਉਰਿਟੀ ਦਸਤਿਆਂ ਦੀ ਟ੍ਰੇਨਿੰਗ, ਮੋਸਾਦ ਜਿਹੜਾ ਅੱਜ ਜਿਸ ਪੈਟਰਨ ਤੇ ਗਜ਼ਾ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਵੈਸਟ ਬੈਂਕ ਜਾਂ ਹੁਣ ਲੈਬਨਾਨ ਦੇ ਵਿੱਚ ਜੋ ਕੁਝ ਕਰ ਰਿਹਾ ਹੈ, ਬਿਲਕੁਲ ਉਹੀ ਪੈਟਰਨ ਮੋਸਾਦ ਦਾ ਜਿਹੜਾ ਉਹ ਰਾਹ ਜਿਹੜੀ ਟ੍ਰੇਨਡ ਹੋਈ, ਉਹਨਾਂ ਨੇ ਉਸ ਕਿਸਮ ਦੇ ਟਾਰਚਰ ਦੇ ਤਰੀਕੇ, ਲੇਕਿਨ ਉਹਦੇ 'ਚ ਵੀ ਸਿੱਖੀ, ਸਿਦਕ ਔਰ ਸਬਰ ਦੀ ਪਰਖ 'ਚ ਵੀ। ਔਰ ਜੇ ਬਹਾਦਰੀ ਦੇ ਕਿੱਸਿਆਂ ਦਾ ਕਹਿਣਾ ਹੋਏ ਤਾਂ ਫਿਰ ਜੁਝਾਰੂ ਸਿੰਘਾਂ ਨੇ ਟੀਸੀ ਦੇ ਬੇਰ ਜਿਹੜੇ ਨੇ ਉਹ ਲਾਏ ਨੇ। ਔਰ ਇਹ ਆਪਣੇ ਆਪ ਦੇ ਵਿੱਚ ਇੱਕ ਕ੍ਰਿਸ਼ਮਾ ਹੈ ਕਿ 10 ਸਾਲ ਪੰਜਾਬ ਦੇ ਵਿੱਚ ਜਿਸ ਲੈਵਲ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਹੋਈ, ਇੱਕ ਅੰਦਾਜ਼ੇ ਦੇ ਮੁਤਾਬਕ 1.5 ਲੱਖ ਤੋਂ ਜ਼ਿਆਦਾ ਨੌਜਵਾਨ, ਭਾਵੇਂ ਰੀਜ਼ਨ ਉਹ ਅਣਪਛਾਤੀਆਂ ਲਾਸ਼ਾਂ ਦਾ ਹੋਏ, ਬੇਸ਼ੱਕ ਉਹ ਮਾਰ ਕੇ ਸੁੱਟੇ ਗਏ, ਨਹਿਰਾਂ 'ਚ ਰੋੜਨ ਦੀ ਗੱਲ ਹੋਏ, ਹੂ ਡੰਪਡ ਦਾ ਬਾਡੀਜ਼ ਥੱਲੇ, ਉਸ ਜ਼ਮਾਨੇ 'ਚ ਪਾਇਨੀਅਰ ਨੇ ਆਰਟੀਕਲ ਲਿਖ ਕੇ ਸਾਬਤ ਕੀਤਾ ਸੀ ਕਿ ਹਜ਼ਾਰਾਂ ਦੀ ਗਿਣਤੀ 'ਚ ਲਾਸ਼ਾਂ ਰਾਜਸਥਾਨ 'ਚ ਜਾ ਰਹੀਆਂ, ਔਰ ਰਾਜਸਥਾਨ ਦੀ ਗਵਰਨਮੈਂਟ ਕਹਿ ਰਹੀ ਸੀ ਕਿ ਜੇ ਸਾਨੂੰ ਪੈਸੇ ਦਿਓ ਉਹਨਾਂ ਨੂੰ ਡਿਸਪੋਜ਼ ਆਫ ਕਰਨ ਦੇ। ਔਰ ਇਸ ਸਭ ਦੇ ਬਾਵਜੂਦ ਜੇ ਅੱਜ ਜਦੋਂ ਅਸੀਂ 40ਵੀਂ ਵਰ੍ਹੇਗੰਢ ਦੀ ਗੱਲ ਕਰ ਰਹੇ ਹਾਂ, 2 ਦਿਨ ਪਹਿਲਾਂ ਹੀ ਟ੍ਰਿਬਿਊਨ ਨੇ ਬੜੀ ਜਿਹੜੀ ਹੈਡਲਾਈਨ ਲਾਈ ਹੋਈ ਸੀ ਕਿ ਹਾਰਡਲਾਈਨ ਸਿੱਖ ਆਰਗੇਨਾਈਜੇਸ਼ਨ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਮੌਕੇ ਜਿਹੜੀ ਆ ਅਕਾਲ ਤਖਤ ਤੇ ਅਰਦਾਸ ਕਰਨਗੇ, ਔਰ ਗਲੋਬਲੀ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਜਾਏਗਾ, ਜਿਹਦੇ 'ਚ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਪੰਚ ਪ੍ਰਧਾਨੀ ਜਿਹੜੇ ਔਰ ਜਿਹੜੇ ਹਵਾਰਾ ਕਮੇਟੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਣੇ ਹੈ, ਉਹਨਾਂ ਦਾ ਮੈਂਸ਼ਨ ਸੀ। ਸੋ ਮੈਂ ਸਮਝਦਾ ਵੀ
ਜਦੋਂ ਅਸੀਂ ਇਸ ਕ੍ਰਿਸ਼ਮੇ ਦੀ ਗੱਲ ਕਰਦੇ ਹਾਂ ਕਿ ਮਲਟੀਪਲ ਚੈਲੰਜਸ, ਮਲਟੀਪਲ ਪਲੇਟਫਾਰਮਸ ਤੋਂ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਅੱਜ ਵੀ, ਜੇ ਖਾਲਿਸਤਾਨ ਦੀ ਗੱਲ ਪਿਛਲੇ ਦਿਨਾਂ 'ਚ ਜਦੋਂ ਅਮਿਤ ਸ਼ਾਹ ਮੋਗੇ ਰੈਲੀ ਲਈ ਆਇਆ, ਜਿਹੜੀ ਵਿਚਾਰ ਗੋਸ਼ਟੀ ਹੁੰਦੀ ਹੈ ਜਲੰਧਰ ਦੇ ਵਿੱਚ, ਉਹਦੇ 'ਚ ਜਿਹੜੀ ਪਾਰਟਿਸਪੇਸ਼ਨ ਹੈ 26 ਜਨਵਰੀ ਵਾਲੇ ਦਿਨ, ਜਿੱਦਣ ਕਿ 40ਵੀਂ ਵਰ੍ਹੇਗੰਢ ਸਰਬੱਤ ਖਾਲਸਾ ਦੀ ਸੀ, ਜਿੰਨਾ ਵੱਡਾ ਇਕੱਠ ਔਰ ਜਿਵੇਂ ਆਪਣੇ ਰਿਜ਼ੋਲਵ ਨੂੰ ਦੁਹਰਾਇਆ ਗਿਆ। ਔਰ ਅੱਜ ਜਦੋਂ ਮੈਂ ਆਪਣੇ ਸਾਹਮਣੇ ਦੇਖਦਾ ਕਿ 40ਵੀਂ ਵਰ੍ਹੇਗੰਢ ਦੇ ਮੌਕੇ ਕਿੰਨੇ ਸਮਾਗਮ ਅਕਾਲ ਤਖਤ ਤੋਂ ਲੈ ਕੇ ਦੁਨੀਆ ਦੇ ਦੂਸਰੇ ਐਂਡ ਤੱਕ, ਜੇ ਕਹਿਣਾ ਹੋਏ ਕੋਈ ਥਾਂ ਐਸੀ ਨਹੀਂ ਹੋਏਗੀ। ਇਹ ਠੀਕ ਹੈ, ਕਈ ਥਾਂ ਦਿਨ ਦੀ ਦਿਨ ਸੈਲੀਬ੍ਰੇਸ਼ਨ ਹੈ, ਕਈ ਥਾਂ ਆਉਂਦੇ ਸੰਡੇ ਹੋਏਗੀ। ਔਰ ਜਿੰਨੇ ਖਾਲਸਾ ਸਾਜਨਾ ਦਿਵਸ ਦੇ ਨਗਰ ਕੀਰਤਨ, ਜਿਨ੍ਹਾਂ ਦੇ ਵਿੱਚ ਜਿਵੇਂ ਸਰੀ ਦਾ ਨਗਰ ਕੀਰਤਨ 6-7 ਲੱਖ ਸਿੱਖ ਉਹਦੇ 'ਚ ਉਹਨਾਂ ਨੇ ਪਾਰਟਿਸਿਪੇਟ ਕੀਤਾ, ਉਹ ਖਾਲਸਾ ਨੂੰ ਸਮਰਪਿਤ ਸੀ। ਟੋਰਾਂਟੋ ਦਾ ਆਉਣ ਵਾਲੇ ਦਿਨਾਂ 'ਚ ਵੀ। ਸੋ ਇਹ ਮੈਂ ਵੇਰਵਾ ਇਸ ਲਈ ਦਿੱਤਾ ਹੈ ਵੀ ਗੱਲ ਸ਼ਬਦ ਜਾਲ 'ਚ ਫਸਣ ਦੀ ਨਹੀਂ ਹੈ। ਜਿਵੇਂ ਕਿ ਬਹੁਤ ਸਾਰੇ ਲੋਕ ਕਈ ਵਾਰ ਇੱਕ ਨਿੱਕੀ ਜਿਹੀ ਸਪੈਲਿੰਗ ਨੂੰ ਕਿ ਜੀ ਜੇ ਖਾਲਿਸਤਾਨ ਲਿਖਣਾ ਹੈ ਤੇ ਖਾਲਸਾ ਪਹਿਲਾਂ ਤੇ ਉਸ ਦੇ ਨਾਲ ਆਈ ਨਾ ਲੱਗੇ, ਕੱਲਾ ਸਤਾਨ ਲੱਗ ਜਾਏ ਤਾਂ ਕੰਪਲੀਟ ਹੈ। ਇੱਕ ਉੱਥੇ ਸਾਬਕਾ ਜੁਝਾਰੂ ਇਹ ਕਹਿੰਦਾ ਕਿ ਜੀ ਕਦੇ ਖਾਲਿਸਤਾਨ ਦਾ ਤਾਂ ਲਫ਼ਜ਼ ਆਇਆ ਹੀ ਨਹੀਂ, ਜਿਹੜਾ ਉਹ ਤਾਂ ਸਿੱਖ ਰਾਜ ਸੀ। ਦੇਖੋ ਗੱਲ ਅਲਟੀਮੇਟਲੀ ਜਿਸ ਨੂੰ ਚਾਈਨੀਜ਼ ਇੱਕ ਪ੍ਰੋਵਰਬ ਹੈ, ਇੱਕ ਵਾਰੀ ਉਹਨੂੰ ਪੁੱਛਿਆ ਗਿਆ ਸੀ ਸ਼ਾਇਦ ਮਿਸਟਰ ਡੈਂਗ ਚਾਈਨੀਜ਼ ਪ੍ਰੈਜ਼ੀਡੈਂਟ ਨੂੰ ਕਿ ਜੀ ਤੁਸੀਂ ਤਾਂ ਕਮਿਊਨਿਜ਼ਮ ਮਾਰਕਸਿਜ਼ਮ ਦੀ ਗੱਲ ਕਰਦੇ ਸੀ, ਪਰ ਤੁਹਾਡੀ ਜਿਹੜੀ ਸਾਰੀ ਇਕਨੋਮੀ ਹੈ ਉਹ ਤਾਂ ਲਿਬਰਲ ਔਰ ਕੈਪੀਟਲ ਸਿਸਟਮ ਦੀ ਹੈ। ਤੇ ਉਹਨੇ ਬੜੀ ਖੂਬਸੂਰਤ ਚਾਈਨੀਜ਼ ਪ੍ਰੋਵਰਬ ਨੂੰ ਕੋਟ ਕੀਤਾ। ਉਹਨੇ ਕਿਹਾ ਵੀ ਇਹ ਕੈਟ ਸ਼ੁੱਡ ਨੋ ਹਾਊ ਟੂ ਕੈਚ ਮਾਈਸ, ਇਟ ਡਜ਼ਨਟ ਮੈਟਰ ਕੈਟ ਇਜ਼ ਵਾਈਟ ਔਰ ਬਲੈਕ, ਕਿ ਵੀ ਬਿੱਲੀ ਨੂੰ ਚੂਹੇ ਫੜਨੇ ਹੋਣੇ ਚਾਹੀਦੇ ਨੇ, ਇਹਦਾ ਕੋਈ ਫਰਕ ਨਹੀਂ ਪੈਂਦਾ ਵੀ ਕਾਲਾ ਹੈ ਕਿ ਚਿੱਟਾ ਹੈ। ਮੈਂ ਸਮਝਦਾ ਵੀ ਸਾਡੇ ਲਈ ਜਿਹੜੀ ਰਾਜ ਦੀ ਗੱਲ ਹੈ, ਜਿਹਨੂੰ ਅਸੀਂ ਪਾਤਸ਼ਾਹਤ, ਸੋਵਰਨਿਟੀ ਜਾਂ ਹਿੰਦੀਆਈਜ਼ ਲਫ਼ਜ਼ ਜਿਹੜਾ ਪ੍ਰਭੂ ਸੱਤਾ ਜਿਹੜਾ ਜੋੜਿਆ ਜਾਂਦਾ, ਮਤਲਬ ਕਿ ਜਿੱਥੇ ਜਿਸ ਨੂੰ ਜਦੋਂ ਖਾਲਸਾ ਜੀ ਕੇ ਬੋਲ ਬਾਲੇ ਲਫ਼ਜ਼ ਸਾਡੀ ਅਰਦਾਸ ਦੇ ਵਿੱਚ ਜਿਹੜਾ ਉਹ ਇਨਹੈਰੈਂਟ ਉਹਦਾ ਹਿੱਸਾ ਹੈ, ਹਾਲਾ ਰਾਜ ਕਰੇਗਾ ਖਾਲਸਾ, ਤਾਂ ਅਸੀਂ ਰਹਿਤਨਾਮਾ ਭਾਈ ਨੰਦ ਲਾਲ ਜੀ ਚੋਂ ਦੁਹਰਾਉਂਦੇ। ਤੇ ਜਦੋਂ ਖਾਲਸਾ ਜੀ ਕੇ ਬੋਲ ਬਾਲੇ ਲਫ਼ਜ਼ ਨੂੰ ਸਾਡੇ 20ਵੀਂ ਸਦੀ ਦੇ ਮਹਾਨ ਸਕਾਲਰ ਸਰ ਕਪੂਰ ਸਿੰਘ ਉਸ ਨੂੰ ਟਰਾਂਸਲੇਟ ਕਰਦੇ ਨੇ, ਤੇ ਉਹ ਕਹਿੰਦੇ ਨੇ ਕਿ ਇਹ ਲਫ਼ਜ਼ ਫਾਰਸੀ ਜ਼ਬਾਨ ਦਾ ਹੈ। ਬਾਲੇ ਦਾ ਮਤਲਬ ਹੁੰਦਾ ਉੱਚਾ, ਖਾਲਸੇ ਦਾ ਬੋਲ ਉੱਚਾ, ਜਿਸ ਦਾ ਮਾਡਰਨ ਈਡੀਅਮ ਚ ਮਤਲਬ ਹੋਏਗਾ ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਹੁਣ ਇਹਦੀ ਸਪਿਰਿਟ ਨੂੰ ਅਸੀਂ ਅੱਡ-ਅੱਡ ਮੌਕਿਆਂ ਤੇ ਦੇਖਦੇ ਹਾਂ। ਹੁਣ ਸ਼ਾਹ ਮੁਹੰਮਦ ਭਾਵੇਂ ਸਿੱਖ ਰਾਜ ਦੇ ਜਵਾਲ ਵੇਲੇ ਜਦੋਂ ਕਿ ਆਪਸੀ ਖਾਨਾ ਜੰਗੀ ਚੱਲ ਰਹੀ ਸੀ, ਉਹ ਬੜਾ ਦਰਦਨਾਕ ਜਿਹੜਾ ਜੰਗ ਹਿੰਦ ਪੰਜਾਬ ਦਾ ਕਿੱਸਾ ਉਹ ਲਿਖਦਾ ਹੈ। ਪਰ ਅਲਟੀਮੇਟਲੀ ਖਾਲਸਾ ਪੰਥ ਕੀ ਹੈ, ਉਹਨਾਂ ਦਾ ਨਿਸ਼ਾਨਾ ਕੀ ਹੈ? ਜਦੋਂ ਕਹਿੰਦਾ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋ ਸੀ ਜਿਹੜੀ ਕਰੇਗਾ ਖਾਲਸਾ ਪੰਥ ਨਹੀਂ ਹੈ। ਹਾਲਾਂਕਿ ਉਹ ਖਾਲਸਾ ਪੰਚਾਇਤਾਂ ਦਾ ਜ਼ਿਕਰ ਕਰ ਰਿਹਾ, ਜਿਹੜੀਆਂ ਇੰਨੀਆਂ ਪਾਵਰਫੁਲ ਹੋ ਗਈਆਂ ਨੇ ਕਿ ਜਿਹੜੀਆਂ ਡਿਸੀਜਨ ਲੈ ਰਹੀਆਂ ਨੇ ਕਿ ਤਖਤ ਤੇ ਕਿਹਨੂੰ ਬਿਠਾਣਾ ਹੈ ਤੇ ਕੌਣ। ਪਰ ਅਲਟੀਮੇਟਲੀ ਉਸ ਨੂੰ ਵੀ ਇੱਕ ਮੁਸਲਮਾਨ ਹੋਣ ਦੇ ਨਾਤੇ ਵੀ ਪਤਾ ਹੈ ਕਿ ਇਸ ਧਰਤੀ ਦੀ ਕਿਸਮਤ ਦਾ ਫੈਸਲਾ ਜਿਹੜਾ ਉਹ ਖਾਲਸਾ ਕਰੇਗਾ। ਉਹ ਖਾਲਸੇ ਦੇ ਬੋਲਬਾਲੇ ਹੋਣ ਜਾਂ 1946 ਦੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦਾ ਮਤਾ ਇੱਕ ਜਿਹੜਾ ਇਸ ਦੇ ਲਈ ਸਿੱਖ ਸਟੇਟ ਲਈ, ਜਾਂ ਉਦੋਂ ਸਿੱਖਸਤਾਨ ਵੀ ਕਿਹਾ ਜਾਂਦਾ ਸੀ, ਉਸ ਦੇ ਲਈ ਪਾਸ ਕੀਤਾ ਜਾਂਦਾ ਹੈ। ਕੁੱਕੜ ਪਿੰਡ ਹੈ ਜਲੰਧਰ 'ਚ, ਉੱਥੋਂ ਦੇ ਸੱਜਣ ਸਨ, ਮੈਨੂੰ ਨਾਂ ਯਾਦ ਨਹੀਂ ਹੈ, ਜਿਨ੍ਹਾਂ ਨੇ ਉਹ ਮਤਾ ਪੇਸ਼ ਕੀਤਾ। ਸੋ ਬਾਬਾ ਬੰਦਾ ਸਿੰਘ ਬਹਾਦਰ ਦੇ ਪੀਰੀਅਡ 'ਚ ਅਸੀਂ ਕੋਈ ਲਫ਼ਜ਼ ਅਦਰਵਾਈਜ਼ ਨਹੀਂ ਦੇਖਦੇ, ਸਿੱਖ ਰਾਜ ਅਸੀਂ ਲਫ਼ਜ਼ ਦੇਖਦੇ ਹਾਂ। ਪਰ ਜਦੋਂ ਅਸੀਂ ਮਿਸਲਾਂ ਦਾ ਪੀਰੀਅਡ ਦੇਖਦੇ ਹਾਂ, ਉਹਦੇ ਲਈ ਵੀ ਬੋਲਬਾਲਾ ਜਾਂ ਬਾਦਸ਼ਾਹਤ ਜਾਂ ਤਾਕਤ ਮਿਸਲ ਆਪਣੇ ਆਪ ਦੇ ਵਿੱਚ ਜਿੰਨਾ ਕੁ ਇੱਕ ਹਿਸਟੋਰੀਅਨ ਦਾ ਖਿਆਲ ਹੈ ਕਿ ਵੀ ਇਹ ਅਕਾਲ ਤਖਤ ਦੇ ਉੱਤੇ ਰੱਖੀ ਜਾਂਦੀ ਫਾਈਲ ਸੀ, ਫਾਈਲ ਨੂੰ ਮਿਸਲ ਕਿਹਾ ਜਾਂਦਾ ਹੈ। ਤੇ ਜਿਸ ਸਰਦਾਰ ਦੇ ਕੋਲ, ਮਿਸਲਦਾਰ ਦੇ ਕੋਲ ਜਿੰਨਾ ਇਲਾਕਾ ਹੁੰਦਾ ਸੀ, ਉਸ ਰਿਕਾਰਡ ਦੇ ਵਿੱਚ ਆ ਕੇ ਰਿਕਾਰਡ 'ਚ ਦਿੰਦਾ ਸੀ। ਔਰ ਉਹ ਅਕਾਲ ਤਖਤ ਦੇ ਉੱਤੇ, ਕਿਉਂਕਿ ਖਾਲਸਾ ਪੰਥ ਦੀ ਟੋਟਲ ਸੋਵਰਨਿਟੀ ਦਾ ਪ੍ਰਤੀਕ ਸਨ ਮਿਸਲਾਂ, ਸੋ ਇਸ ਲਈ ਉਹਨੂੰ ਮਿਸਲ ਕਿਹਾ ਜਾਂਦਾ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਸਾਹਮਣੇ ਬੇਸ਼ੱਕ ਸ਼ਬਦ ਨਵਾਬ ਵੀ ਆਇਆ,
ਜਦੋਂ ਨਵਾਬੀ ਦੀ ਖਿਲਤ ਲੈ ਕੇ ਭਾਈ ਸੁਬੇਗ ਸਿੰਘ ਆਉਂਦੇ ਨੇ, ਤੇ ਉਹ ਨਵਾਬੀ ਹਾਲਾਂ ਉਸ ਵੇਲੇ ਜਿਹੜੇ ਆਗੂ ਨੇ ਪੰਥ ਦੇ, ਉਹ ਦਰਬਾਰਾ ਸਿੰਘ ਸਨ ਜਿਨ੍ਹਾਂ ਦੇ ਵੇਲੇ ਇਹ ਨਵਾਬੀ ਦੀ ਖਿਲਤ ਆਈ। ਲੇਕਿਨ ਇਹ ਨਵਾਬੀ ਦੀ ਖਿਲਤ ਖਾਲਸਾ ਪੰਥ ਦੇ ਨਾਂ ਆਈ, ਜਿਹੜੀ ਕਿ ਕਲੈਕਟਿਵ ਸੋਵਰਨਿਟੀ ਦਾ ਪ੍ਰਤੀਕ ਸੀ। ਔਰ ਇਸੇ ਲਈ ਖਾਲਸੇ ਨੇ ਜਿਹੜਾ ਉਸ ਨੂੰ ਅਰਦਾਸਾ ਸੋਧ ਕੇ ਸਰ ਜੱਸਾ ਸਿੰਘ ਆਹਲੂਵਾਲੀਆ ਔਰ ਨਵਾਬ ਕਪੂਰ ਸਿੰਘ ਜਿਹੜੇ ਉਸ ਦੌਰ ਦੇ ਬਾਅਦ ਚ ਵੱਡੇ ਹੀਰੋ ਬਣਦੇ ਨੇ, ਨਵਾਬ ਕਪੂਰ ਸਿੰਘ ਜਿਹੜੇ ਸੇਵਾ ਕਰਨ ਵਾਲੇ ਨੇ ਉਹਨਾਂ ਨੂੰ, ਔਰ ਉਹੀ ਜਦੋਂ ਦਲ ਖਾਲਸਾ ਜੱਸਾ ਸਿੰਘ ਆਹਲੂਵਾਲੀਆ ਥੱਲੇ ਆਂਦਾ ਹੈ ਤੇ ਉਹਨਾਂ ਦੇ ਲਈ ਜਿਹੜਾ ਟਾਈਟਲ, ਜਿਹੜਾ ਜਦੋਂ ਲਾਹੌਰ ਫਤਿਹ ਕਰਦੇ ਨੇ 1764, ਤੇ ਉਹਨਾਂ ਦੇ ਲਈ ਜਿਹੜਾ ਟਾਈਟਲ ਹੈ ਸੁਲਤਾਨੁਲ ਕੌਮ। ਹੁਣ ਇਹਦੇ ਚ ਉਹ ਪੰਜਾਬ ਲਫ਼ਜ਼ ਨਹੀਂ ਹੈ ਜਾਂ ਲਾਹੌਰ ਨਹੀਂ ਹੈ, ਕੌਮ ਦੇ ਸੁਲਤਾਨ, ਮਤਲਬ ਇਹ ਹੈ ਵੀ ਪਾਵਰ ਅਗੇਨ ਪੰਥ ਦੇ ਵਿੱਚ ਨਿਹਿਤ ਹੈ, ਉਹ ਸੁਲਤਾਨੁਲ ਕੌਮ ਨੇ। ਔਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਅਸੀਂ ਦੇਖਦੇ ਹਾਂ, ਉਸ ਦੇ ਵਿੱਚ ਬੇਸ਼ੱਕ ਮਹਾਰਾਜਾ ਲਫ਼ਜ਼ ਇਹ ਟਾਈਟਲਿੰਗ ਆ ਗਈ ਸੀ, ਲੇਕਿਨ ਸਿੱਖ ਉਹਨਾਂ ਨੂੰ ਸਿੰਘ ਸਾਹਿਬ ਕਰਕੇ ਹੀ ਐਡਰੈਸ ਕਰਦੇ ਸਨ, ਔਰ ਉਹ ਤਖਤ ਤੇ ਨਹੀਂ ਬੈਠੇ। ਇਹ ਵੀ ਸਰਬੱਤ ਖਾਲਸਾ ਦੇ ਹੁਕਮ ਸਨ। ਉਹਨਾਂ ਨੇ ਆਪਣੇ ਆਪ ਨੂੰ, ਔਰ ਉਹਨਾਂ ਦੇ ਜਿਹੜਾ ਸਰਕਾਰੀ ਨਾਂ ਸੀ ਉਸ ਰਾਜ ਦਾ, ਹਾਲਾਂ ਬ੍ਰਿਟਿਸ਼ਰਸ ਜਾਂ ਦੂਸਰਿਆਂ ਨੇ ਜ਼ਿਆਦਾ ਲਾਹੌਰ ਦਰਬਾਰ ਇਸਤੇਮਾਲ ਕੀਤਾ, ਪਰ ਸਰਕਾਰੀ ਸਟੈਂਪ ਜਿਹੜੀ ਹੈ, ਜਿੰਨੀਆਂ ਟ੍ਰੀਟੀਜ਼ ਹੁੰਦੀਆਂ ਨੇ, ਟ੍ਰਾਈਪਾਰਟਾਈਟ ਟ੍ਰੀਟੀ ਜਿਹੜੀ ਅਫਗਾਨਿਸਤਾਨ ਦੇ ਬਾਦਸ਼ਾਹ ਈਸਟ ਇੰਡੀਆ ਕੰਪਨੀ ਔਰ ਮਹਾਰਾਜਾ ਚ ਹੋਈ, ਜਾਂ 1842 ਚ ਮਹਾਰਾਜਾ ਸ਼ੇਰ ਸਿੰਘ ਦੇ ਵੇਲੇ ਐਂਪਰਰ ਆਫ ਚਾਈਨਾ, ਦਲਾਈ ਲਾਮਾ ਆਫ ਤਿੱਬਤ, ਤੇ ਸਰਕਾਰੇ ਖਾਲਸਾ ਜੀਓ। ਹੁਣ ਇਹਦੇ ਚ ਅਸੀਂ ਇਹ ਦੇਖਦੇ ਹਾਂ ਕਿ ਸਰਕਾਰ ਲਫ਼ਜ਼ ਆਪਣੇ ਆਪ ਚ ਉਦੋਂ ਤੱਕ ਪਪੂਲਰ ਹੋ ਚੁੱਕਾ ਸੀ। ਹਕੂਮਤ, ਅੱਜ ਹਕੂਮਤ ਦੀ ਸੈਂਸ ਹੁੰਦਾ ਹੈ, ਤਾਂ ਸਰਕਾਰੇ ਖਾਲਸਾ ਜੀਓ। ਹੁਣ ਇਹ ਜਿਹੜਾ ਜੀਓ ਹੈ, ਇਹ ਆਪਣੇ ਆਪ ਚ ਦੱਸਦਾ ਹੈ ਵੀ ਸੋਵਰਨਿਟੀ ਪੰਥ ਦੀ ਸਾਲਮੀਅਤ ਨਾਲ ਜੁੜੀ ਹੋਈ ਹੈ। ਔਰ ਜਦੋਂ ਖਾਲਸਾ ਬਾਦਸ਼ਾਹ ਜਾਂ ਬਾਗੀ ਇਹ ਲਫ਼ਜ਼ ਕਹੇ ਜਾਂਦੇ ਨੇ, ਤੇ ਬਾਦਸ਼ਾਹਤ ਖਾਲਸੇ ਦੇ ਨਾਲ ਜਿਹੜੀ ਹੈ, ਹੰਨੇ ਹੰਨੇ ਲਾਏ ਵਾਲਾ ਜਿਹੜਾ ਕਨਸੈਪਟ ਹੈ, ਉਹਦੇ ਨਾਲ ਜੁੜੀ ਹੋਈ ਹੈ। ਸੋ ਮੈਂ ਸਮਝਦਾ ਵੀ ਇਸ ਬਹਿਸ 'ਚ ਨਹੀਂ ਜਾਣਾ ਚਾਹੀਦਾ। ਆਪਣੇ ਆਪ ਦੇ ਵਿੱਚ ਜਿਹੜਾ ਲਫ਼ਜ਼ ਸਿੱਖਸਤਾਨ, ਸਿੱਖ ਸਟੇਟ ਜਾਂ ਸਰਕਾਰੇ ਖਾਲਸਾ ਜੀਓ ਸਾਡੇ ਬੀਤੇ ਦਾ ਜਿਵੇਂ ਮੈਂ ਜ਼ਿਕਰ ਕੀਤਾ ਹੈ, ਜਾਂ ਜਿਹੜੇ ਉਸ ਦੇ ਬਾਕੀ ਇੰਪਲੀਕੇਸ਼ਨਸ ਨੇ, ਹਾਂ ਇਹ ਜ਼ਰੂਰ ਹੈ ਕਿ ਜਦੋਂ ਅਸੀਂ ਸੈਂਟਰਲ ਏਸ਼ੀਅਨ ਰਿਪਬਲਿਕਸ ਵੱਲ ਦੇਖਦੇ ਹਾਂ, ਤੇ ਫਿਰ ਕਿਉਂਕਿ ਸਾਡੇ ਖਿੱਤੇ ਦੀ ਜ਼ਬਾਨ ਦੇ ਵਿੱਚ ਫਾਰਸੀ ਆਲਮੋਸਟ 700 ਸਾਲ ਸਰਕਾਰੀ ਜ਼ਬਾਨ ਰਹੀ, ਦਿੱਲੀ ਦਰਬਾਰ ਦੀ ਮੁਹੰਮਦ ਗੌਰੀ ਤੋਂ ਲੈ ਕੇ ਔਰ ਅਖੀਰਲੇ ਬਹਾਦਰ ਸ਼ਾਹ ਜ਼ਫਰ ਤੱਕ। ਸਿੱਖ ਰਾਜ ਦੇ ਵੇਲੇ ਵੀ ਸਰਕਾਰੀ ਬੋਲੀ ਫਾਰਸੀ ਸੀ, ਔਰ ਉਸ ਸਾਰੇ ਦੇ ਚਲਦਿਆਂ ਜਿਹੜੇ ਲਫ਼ਜ਼ ਉਸ ਖਿੱਤੇ ਦੇ ਵਿੱਚ ਸਤਾਨ ਲਫ਼ਜ਼ ਇਨਹੈਬਿਟੇਸ਼ਨ ਦੇ ਲਈ ਸੀ। ਔਰ ਇਹੀ ਕਾਰਨ ਹੈ ਕਿ ਅਸੀਂ ਦੇਖਦੇ ਹਾਂ ਕਿ ਸੈਂਟਰਲ ਏਸ਼ੀਅਨ ਰਿਪਬਲਿਕ, ਕਜ਼ਾਕਿਸਤਾਨ, ਤੁਰਕਮਾਨਿਸਤਾਨ ਔਰ ਉਜ਼ਬੇਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ, ਸੋ ਉਸ ਸਾਰੇ ਦੇ ਵਿੱਚ ਸਤਾਨ ਲਫ਼ਜ਼ ਜਿਹੜਾ ਖਾਲਿਸਤਾਨ ਜਿਹੜਾ ਉਹ ਲਫ਼ਜ਼ ਆ ਜਾਂਦਾ। 47 ਤੋਂ ਪਹਿਲਾਂ ਦੀ ਡਿਬੇਟ ਦੇ ਵਿੱਚ ਅਸੀਂ ਸਿੱਖ ਸਟੇਟ ਲਫ਼ਜ਼ ਜਾਂ ਸੋਵਰਨ ਸਿੱਖ ਸਟੇਟ ਦਾ ਜ਼ਿਕਰ ਹੁੰਦਾ ਸੀ, ਔਰ ਮੈਂ ਸਮਝਦਾ ਵੀ ਇਹ ਜ਼ਿਆਦਾ ਪਪੂਲਰ ਜਦੋਂ ਕਿ ਕੌਂਸਲ ਆਫ ਖਾਲਿਸਤਾਨ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਵੇਲੇ, ਜਿਹੜੇ ਕਿ ਆਲਮੋਸਟ ਲੇਟ 60s ਦੇ ਵਿੱਚ, ਸ਼ਾਇਦ 1970 ਦੇ ਵਿੱਚ ਉਹ ਬਾਹਰ ਨਿਕਲੇ, ਉਹਨਾਂ ਨੇ ਕੌਂਸਲ ਆਫ ਖਾਲਿਸਤਾਨ ਬਣਾਈ। ਔਰ ਜਿਹੜੇ ਪਹਿਲੇ ਅਸੀਂ ਬਾਹਰ ਜਿਹੜੇ ਅੱਡ ਅੱਡ ਅਹੁਦੇਦਾਰ ਦੇਖਦੇ ਹਾਂ, ਕਿਸੇ ਨੂੰ ਗਵਰਨਰ ਜਨਰਲ ਜਾਂ ਕਰੰਸੀ ਜਾਂ ਪਾਸਪੋਰਟ ਜਾਂ ਦੂਜੇ, ਉਹਨਾਂ ਦੇ ਉੱਤੇ ਲਫ਼ਜ਼ ਖਾਲਿਸਤਾਨ ਸੀ। ਫਿਰ ਕੌਂਸਲ ਆਫ ਖਾਲਿਸਤਾਨ ਦੇ ਥੱਲੇ ਹੀ ਜਿਹੜੇ ਦੋ ਸਾਡੇ ਬਿਰਧ ਬਾਬੇ ਬਲਬੀਰ ਸਿੰਘ ਸੰਧੂ, ਹਜ਼ਾਰਾ ਸਿੰਘ ਚੱਕ ਮਿਸ਼ਰੀ ਔਰ ਇੱਕ ਹੋਰ ਸੱਜਣ, ਜਿਨ੍ਹਾਂ ਨੇ ਆਲਰੇਡੀ ਜਦੋਂ ਕਿ ਸੰਤ ਪਿੰਡਾਂ ਵਾਲੇ ਜੇ ਚੌਂਕ ਮਹਿਤੇ ਸਨ, ਉਦੋਂ ਉਹਨਾਂ ਨੇ ਖਾਲਿਸਤਾਨ ਦੇ ਪਾਸਪੋਰਟ ਜਾਰੀ ਕੀਤੇ ਸੀ। ਪਹਿਲਾ ਪਾਸਪੋਰਟ ਇੱਥੇ ਸਾਡੇ ਫਰੀਮਾਉਂਟ ਕੈਲੀਫੋਰਨੀਆ 'ਚ ਨੇ ਬਾਬਾ ਜੀ, ਜਿਨ੍ਹਾਂ ਨੂੰ ਜ਼ਿੰਦਾ ਸ਼ਹੀਦ ਦਾ ਵੀ ਖਿਤਾਬ ਸੀ, ਉਹਨਾਂ ਨੂੰ ਦਿੱਤਾ ਗਿਆ ਸੀ। ਔਰ ਫਿਰ ਉਹੀ ਸਾਰੇ ਕੌਂਸਲ ਆਫ ਖਾਲਿਸਤਾਨ ਵਾਲੇ ਔਰ ਇਹ ਜਿਹੜੇ ਨੇ ਚੌਂਕ ਮਹਿਤੇ ਗਏ, ਔਰ ਸੰਤ ਪਿੰਡਾਂ ਵਾਲਿਆਂ ਨੂੰ ਵੀ ਜਿਹੜਾ ਹੈ ਉਹ ਖਾਲਿਸਤਾਨ ਦਾ ਪਾਸਪੋਰਟ ਦਿੱਤਾ ਗਿਆ ਸੀ। ਔਰ ਉਹ ਇੱਕ ਪਿਕਚਰ ਵੀ ਹੈ ਜਿਹੜੀ ਉਸ ਪੀਰੀਅਡ ਦੇ ਵਿੱਚ ਦਿੱਲੀ ਦੀ ਇੱਕ ਪ੍ਰੋਮੀਨੈਂਟ ਮੈਗਜ਼ੀਨ ਦੇ ਜਿਹੜੇ ਦੋ, ਇੱਕ ਰਿਪੋਰਟਰ ਔਰ ਇੱਕ ਫੋਟੋਗ੍ਰਾਫਰ ਸੀ, ਜਿਹਦੇ 'ਚ ਸੰਤ ਖਾਲਿਸਤਾਨ ਦੀ ਜਿਹੜੀ ਹੈ ਉਹ ਦੇਖ ਰਹੇ ਨੇ। ਔਰ ਇਹੀ ਕਾਰਨ ਸੀ ਕਿ ਜਿੰਨੀ ਵਾਰੀ ਵੀ ਪੱਤਰਕਾਰਾਂ ਵੱਲੋਂ ਸੰਤ ਪਿੰਡਾਂ ਵਾਲਿਆਂ ਨੂੰ ਪੁੱਛਿਆ ਜਾਂਦਾ ਸੀ, ਉਹ ਸਿੱਖ ਸਟੇਟ ਨਹੀਂ ਸੀ ਕਹਿੰਦੇ,
ਜਾਂ ਦੂਜੇ ਉਹ ਕਹਿੰਦੇ ਸੀ ਜੀ ਤੁਸੀਂ ਖਾਲਿਸਤਾਨ ਦੇ ਹੱਕ 'ਚ ਹੋ ਜਾਂ ਨਹੀਂ। ਤੇ ਸੰਤਾਂ ਦੇ ਅਲਫਾਜ਼ ਇਸ ਬਾਰੇ ਬੜੇ ਕਲੀਅਰ ਨੇ ਕਿ ਭਾਈ ਜੇ ਜਿਹੜਾ ਇਹ ਹੁਣ ਤੁਸੀਂ ਦੇਖਣਾ ਕਿ ਤੁਸੀਂ ਸਾਨੂੰ ਨਾਲ ਰੱਖਣਾ, ਜਾਂ ਪਰ ਹਾਂ ਜੇ ਤੁਸੀਂ ਦਿਓਗੇ ਖਾਲਿਸਤਾਨ ਅਸੀਂ ਲੈ ਲਾਂਗੇ। ਹੁਣ ਇਸ ਵਾਰ ਜਿਹੜਾ ਬਲਦੇਵ ਸਿੰਘ ਵਾਂਗ ਬੇੜੀਆਂ 'ਚ ਵੱਟੇ ਨਹੀਂ ਪਾਉਂਦੇ। ਸੋ ਮੈਂ ਸਮਝਦਾ ਹਾਂ ਵੀ ਸੰਤ ਪਿੰਡਾਂ ਵਾਲਿਆਂ ਦੇ ਪੀਰੀਅਡ 'ਚ ਵੀ ਖਾਲਿਸਤਾਨ ਲਫ਼ਜ਼ ਔਰ ਜਿਹੜੀ ਉਹਨਾਂ ਦੀ ਇਹ ਸਟੇਟਮੈਂਟ ਕੋਟ ਹੁੰਦੀ ਹੈ, ਜਿਹੜੀ ਈਵਨ ਖਾਲਿਸਤਾਨ ਦੇ ਐਲਾਨਨਾਮੇ ਦੇ ਮੁੱਢਲੇ ਲਫ਼ਜ਼ਾਂ ਦੇ ਵਿੱਚ ਵੀ ਦਰਜ ਹੈ ਕਿ ਭਾਈ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਮੈਂ ਸਮਝਦਾ ਵੀ ਹੁਣ ਇਸ ਦੇ ਉੱਤੇ ਠੀਕ ਹੈ ਜਿਹੜੇ ਲਿਟਰੇਚਰ ਦੇ ਜਾਂ ਲਿੰਗੁਇਸਟ ਜਾਂ ਪੋਲੀਟੀਕਲ ਸਾਇੰਟਿਸਟ ਨੇ ਉਹ ਇਸ ਲਫ਼ਜ਼ੀ ਡਿਬੇਟ ਦੇ ਵਿੱਚ ਜਾਣ, ਲੇਕਿਨ ਸਾਡੇ ਲਈ ਖਾਲਿਸਤਾਨ ਦਾ ਮਤਲਬ ਇੰਡੀਪੈਂਡੈਂਟ ਸੋਵਰਨ ਸਟੇਟ ਜਿੱਥੇ ਆਪਣੀ ਕਿਸਮਤ ਆਪ ਘੜਨ ਦਾ ਹੱਕ ਖਾਲਸੇ ਕੋਲ। ਔਰ ਇਸ ਤੋਂ ਪਹਿਲਾਂ ਵੀ ਇੱਕ ਜਲੰਧਰ ਦੇ ਵਿੱਚ ਸੱਜਣ ਹੁੰਦੇ ਸੀ ਬਹੁਤ ਪਹਿਲਾਂ, ਉਹਨਾਂ ਦੇ ਨਾਲ ਪਤਾ ਨਹੀਂ ਗਰੀਬ ਗੁਰਚਰਨ ਸਿੰਘ ਗਰੀਬ, ਇਹ 70s ਦੀ ਗੱਲ ਹੈ ਕਿ ਵੀ ਉਹ ਜਿਹੜੇ ਨੇ ਉਹਨਾਂ ਨੇ ਨਾਰਾ ਦਿੱਤਾ ਸੀ ਕਿ ਸਭ ਮਿਲ ਬੋਲੋ ਇੱਕ ਜ਼ਬਾਨ, ਇੱਕ ਪ੍ਰਧਾਨ, ਇੱਕ ਨਿਸ਼ਾਨ, ਇੱਕ ਵਿਧਾਨ ਹੈ। ਸੋ ਮਤਲਬ ਉਹਨਾਂ ਦੇ ਲਈ ਖਾਲਿਸਤਾਨ ਦਾ ਮਤਲਬ ਜਾਂ ਸਿੱਖ ਸਟੇਟ ਦਾ ਮਤਲਬ ਸੀ ਕਿ ਭਾਈ ਸਿੱਖਾਂ ਦੇ ਨਿਸ਼ਾਨ ਸਾਹਿਬ ਦੇ ਥੱਲੇ ਸਾਡਾ ਇੱਕ ਵਿਧਾਨ ਔਰ ਉਹਦੇ ਥੱਲੇ ਅਸੀਂ ਟੁਗੈਦਰ ਹੈ। ਸੋ ਮੇਰਾ ਖਿਆਲ ਹੈ ਕਿ ਵੀ ਹੁਣ 40 ਸਾਲਾਂ ਬਾਅਦ ਜਿੱਥੇ ਇਸ ਲਫ਼ਜ਼ ਨੇ ਸੈਂਕੜਿਆਂ ਐਂਟਰੀਜ਼ US ਕਾਂਗਰੈਸ਼ਨਲ ਰੈਕਰਡ 'ਚ ਨੇ, ਦੁਨੀਆ ਭਰ ਦੇ ਹਿਸਟੋਰੀਅਨਸ ਨੇ ਇਹਨਾਂ ਦੇ ਉੱਤੇ ਇੰਨਾ ਕੁਝ ਲਿਖਿਆ ਹੈ, ਔਰ ਇਹ ਲਫ਼ਜ਼ ਹੀ ਜਿਹੜਾ ਜਿਹਦੇ ਲਈ ਜਦੋਂ ਅੱਜ ਅਸੀਂ ਯਾਦ ਕਰ ਰਹੇ ਹਾਂ ਇਹਨਾਂ 40 ਵਰਿਆਂ ਨੂੰ, ਉਹਦੇ 'ਚ ਸਾਡਾ ਸਿਜਦਾ ਹੈ, ਸਾਡਾ ਪ੍ਰਣਾਮ ਹੈ, ਸਾਡਾ ਸਲੂਟ ਹੈ ਉਹਨਾਂ ਖਾਲਿਸਤਾਨ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਤਾਂ ਕਿ ਸਿੱਖ ਕੌਮ ਆਜ਼ਾਦ ਫਜ਼ਾ ਵਿੱਚ ਸਾਹ ਲੈ ਸਕੇ, ਕੌਮ ਦਾ ਆਉਣ ਵਾਲਾ ਕੱਲ ਮਾਣ ਮੱਤਾ ਹੋਏ, ਸ਼ਾਨ ਮੱਤਾ ਹੋਏ। ਉਹਨਾਂ ਸਮੂਹ ਸ਼ਹੀਦਾਂ ਨੂੰ ਔਰ ਜਿਹੜੇ ਅੱਜ ਵੀ ਬੜੇ ਵਿਖਮ ਹਾਲਾਤ ਦੇ ਵਿੱਚ ਜੇਲ੍ਹਾਂ 'ਚ ਡੱਕੇ ਹੋਏ ਵੀ ਜਿਹੜੇ ਨੇ ਉਹ ਖਾਲਿਸਤਾਨ ਦੇ ਇਸ ਪਰਚਮ ਨੂੰ ਬੁਲੰਦ ਰੱਖਣ ਦੇ ਲਈ ਚੜ੍ਹਦੀ ਕਲਾ ਦੇ ਵਿੱਚ ਵਿਚਰ ਰਹੇ ਨੇ, ਉਹਨਾਂ ਸਭ ਨੂੰ ਵੀ ਸਾਡਾ ਸਿਜਦਾ ਹੈ। ਬਿਲਕੁਲ ਜੀ। ਡਾਕਟਰ ਸਾਹਿਬ, ਜਿਵੇਂ ਹੁਣ ਮੈਂ ਗੱਲ ਨੂੰ ਅੱਗੇ ਤੋਰਾਂ, ਅਸੀਂ ਅੱਜ ਦੇ ਦੌਰ ਵੱਲ ਨੂੰ ਵੱਧਦੇ ਹਾਂ ਕਿ ਸੰਘਰਸ਼ ਜਿਹੜਾ ਆ ਖਾਲਿਸਤਾਨ ਦੇ ਐਲਾਨ ਤੋਂ ਬਾਅਦ ਸਿੱਖਾਂ ਨੇ ਅਸੀਂ ਕਹੀਏ 1986 ਤੋਂ 1995 ਤੱਕ ਦਾ ਉਹ ਦੌਰ ਜਦੋਂ ਪੂਰੀ ਜਿਹੜੀ ਹਥਿਆਰਬੰਦ ਜਿਹੜਾ ਸੰਘਰਸ਼ ਆ ਉਹ ਪੰਜਾਬ ਦੀ ਧਰਤੀ ਦੇ ਉੱਤੇ ਹੋਇਆ। ਤੇ ਜਦੋਂ ਅਸੀਂ ਚਾਹੇ ਕਸ਼ਮੀਰ ਦੀ ਮੂਵਮੈਂਟ ਹੋਵੇ, ਚਾਹੇ ਹੋਰ ਜਿਹੜੀਆਂ ਭਾਰਤ ਦੇ ਵਿੱਚ ਇਸ ਤਰੀਕੇ ਦੀਆਂ ਆਜ਼ਾਦੀ ਲਹਿਰਾਂ ਨੇ, ਉਹਨਾਂ ਬਾਰੇ ਭਾਰਤ ਸਰਕਾਰ ਦਾ ਜਿਹੜਾ ਰਵੱਈਆ ਆ ਉਹ ਇਹ ਕਾਫੀ ਹੱਦ ਤੱਕ ਰਿਹਾ ਕਿ ਉਹ ਕਿਸੇ ਨਾ ਕਿਸੇ ਤਰੀਕੇ ਇਹਨਾਂ ਲਹਿਰਾਂ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਉਹਨਾਂ ਨੇ ਜਿਹੜੀ ਸੈਪਰੇਟਿਜ਼ਮ ਆ ਵੱਖਰੇ ਮੁਲਕ ਤੋਂ ਭਾਰਤ ਦੇ ਅੰਦਰ ਹੀ ਕੋਈ ਨਾ ਕੋਈ ਜਿਹੜੇ ਪ੍ਰਬੰਧ ਆ ਉਹ ਪਹਿਲੇ ਪੜਾਅ ਦੇ ਵਿੱਚ ਉੱਥੇ ਲਿਆਉਣ ਦੀ ਕੋਸ਼ਿਸ਼ ਕੀਤੀ। ਤੇ ਜਿਹੜਾ ਖਾਲਿਸਤਾਨ ਦਾ ਐਲਾਨ ਆ, ਜਿੱਥੇ ਮਤਲਬ ਤੁਸੀਂ ਦੱਸਿਆ ਕਿ ਸਾਰੇ ਕੌਮਾਂਤਰੀ ਮੀਡੀਆ ਨੇ ਉਹਨੂੰ ਕਵਰ ਕੀਤਾ ਤੇ ਗੱਲ ਹੋਈ ਕਿ ਇੱਕ ਸੈਪਰੇਟ ਸਟੇਟ ਦਾ ਐਲਾਨ ਸਿੱਖਾਂ ਨੇ ਕਰਤਾ, ਤਾਂ ਉਹ ਤੋਂ ਬਾਅਦ ਬੜੀਆਂ ਕੌਂਟਰਾਡਿਕਸ਼ਨਸ ਸਿੱਖ ਲਹਿਰ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਆਈਆਂ ਕਿ ਕੁਝ ਲੋਕ ਜਿਹੜੇ ਸੰਘਰਸ਼ ਕਰ ਵੀ ਰਹੇ ਸੀ ਉਹ ਵੀ ਇਹ ਗੱਲ ਕਹਿੰਦੇ ਰਹੇ ਕਿ ਸਾਨੂੰ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਆ ਭਾਰਤ ਦੇ ਵਿੱਚ ਕਿਸੇ ਪ੍ਰਬੰਧ ਲਈ ਕਰਨੀ ਚਾਹੀਦੀ ਆ, ਜਾਂ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਰਹੀਆਂ। ਤਾਂ ਭਾਰਤ ਸਰਕਾਰ ਦਾ ਜਿਹੜੀ ਇਹ ਅਪਰੋਚ ਆ ਉਹਦੇ ਬਾਰੇ ਤੇ ਸਿੱਖਾਂ ਦੇ ਵਿੱਚ ਜਿਹੜੀਆਂ ਇਹ ਕੌਂਟਰਾਡਿਕਸ਼ਨਸ ਨਜ਼ਰ ਆਈਆਂ ਸੰਘਰਸ਼ ਦੇ ਦੌਰਾਨ ਵੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇੱਕ ਗੱਲ ਤਾਂ ਜ਼ਾਹਰ ਹੈ ਕਿ ਜਿਹੜਾ ਜੂਨ 84 ਦਾ ਘੱਲੂਘਾਰ ਹੈ ਇਹ ਮਹਿਜ਼ ਇੱਕ ਸਟੇਟ ਵੱਲੋਂ ਕਿਸੇ ਵੱਖਵਾਦੀ ਲਹਿਰ ਦੇ ਖਿਲਾਫ ਲਿਆ ਗਿਆ ਐਕਸ਼ਨ ਨਹੀਂ ਹੈ। ਇਸ ਨੂੰ ਅਫਜ਼ਲ ਅਹਿਸਨ ਰੰਧਾਵਾ ਜਿਹੜੇ ਸਰਹੱਦ ਪਾਰ ਬੈਠੇ ਨੇ, ਜਦੋਂ ਆਪਣੀ ਨਜ਼ਮ ਨਵਾਂ ਘੱਲੂਘਾਰਾ ਦੇ ਵਿੱਚ ਇੱਕ ਲਾਈਨ 'ਚੋਂ ਕਹਿੰਦੇ ਨੇ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਤੇ ਸਾਨੂੰ ਇਹ ਸਮਝਣ 'ਚ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਇਹ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਐਸਟੈਬਲਿਸ਼ ਬ੍ਰਾਹਮਣਵਾਦ ਜਿਹੜਾ 3500 ਸਾਲ ਜਦੋਂ ਅਸੀਂ ਰਿਗਵੇਦ ਦਾ ਜ਼ਿਕਰ ਕਰਦੇ ਉਸ ਦੇ ਨਾਲ ਜਿਸ ਦੀ ਸ਼ੁਰੂਆਤ ਹੁੰਦੀ ਹੈ, ਜਿਸ ਬ੍ਰਾਹਮਣਵਾਦ ਨੇ ਮਾਈਟੀ ਬੁੱਧਿਜ਼ਮ ਨੂੰ
ਜਿਹੜਾ ਬੁੱਧਿਜ਼ਮ 1000 ਸਾਲ ਤੱਕ ਉੱਥੇ ਪ੍ਰੀਵੇਲ ਕੀਤਾ ਹੈ, ਜਿਹਦੇ ਕੋਲ ਰਾਜਸੀ ਸ਼ਕਤੀ ਵੀ ਸੀ। ਜਦੋਂ ਅਸੀਂ ਉਸ ਜ਼ਮਾਨੇ ਦੇ ਜਿਹੜੇ ਪਾਵਰਫੁਲ ਕਿੰਗਸ ਨੇ, ਉਹ ਕਨਿਸ਼ਕਾ ਹੋਏ, ਹਰਸ਼ਵਰਧਨਾ ਹੋਏ, ਅਸ਼ੋਕਾ ਹੋਏ, ਇਹ ਸਾਰੇ ਬੁੱਧ ਪੀਰੀਅਡ 'ਚ ਹੈ। ਔਰ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਇੰਨਾ ਵੱਡਾ ਐਮਪਾਇਰ ਜਿਹੜਾ ਬੋਧੀਆਂ ਨੇ ਐਸਟੈਬਲਿਸ਼ ਕੀਤਾ ਹੈ। ਜੇ 1000 ਸਾਲ ਡੋਰਮੈਂਟ ਰਹਿਣ ਤੋਂ ਬਾਅਦ ਬ੍ਰਾਹਮਣ ਵਾਪਸ ਆ ਕੇ ਬੁੱਧ ਧਰਮ ਦਾ ਸ਼ਾਸਤਰ ਤੇ ਸ਼ਸਤਰ ਦੋਨਾਂ ਦੇ ਨਾਲ ਖਾਤਮਾ ਕਰਕੇ ਵਾਪਸ ਬ੍ਰਾਹਮਣਵਾਦ ਨੂੰ ਐਸਟੈਬਲਿਸ਼ ਕਰਦਾ ਹੈ, ਔਰ ਇਹ ਜਿਹੜਾ ਬੁੱਤ ਤੋੜਨ ਦਾ ਕੰਮ ਹੈ ਜਾਂ ਦੂਸਰਾ ਹੈ, ਇਹ ਕੋਈ ਮਹਿਮੂਦ ਗਜ਼ਨਵੀ ਦੇ ਨਾਲ ਸ਼ੁਰੂ ਨਹੀਂ ਹੋਇਆ। ਇਹ ਇਹਨਾਂ ਨੇ ਜਿਹੜੇ ਬੁੱਧ ਦੇ ਬੁੱਤ ਤੋੜ ਕੇ ਮੱਠ, ਉਹਨਾਂ ਦੀਆਂ ਮੋਨੈਸਟਰੀਜ਼, ਉਹਨਾਂ ਦੇ ਜਿਹੜੇ ਸਤੂਪੇ, ਇਹਨਾਂ ਦੀ ਬਰਬਾਦੀ ਕਰਕੇ ਅੱਜ ਵੀ ਤੁਸੀਂ ਜਿੰਨੇ ਇਹਨਾਂ ਦੇ ਅਖੌਤੀ ਪ੍ਰਾਚੀਨ ਮੰਦਿਰ ਦੇਖੋਗੇ, ਉਹ ਇਨਫੈਕਟ ਬੁੱਧ ਧਰਮ ਨਾਲ ਸੰਬੰਧਿਤ ਹੀ ਮੱਠ, ਇਨਕਲੂਡਿੰਗ ਅਯੁੱਧਿਆ, ਜਿੱਥੇ ਰਾਮ ਮੰਦਿਰ ਤੇ ਫਲਾਣੇ ਢਿਮਕੇ ਦੀ ਇਹਨਾਂ ਨੇ ਸਿਆਸੀ ਨੌਟੰਕੀ ਕੀਤੀ ਹੈ। ਕਿਉਂਕਿ ਬੁੱਧ ਵੀ ਉਹ ਪਹਿਲਾ ਸ਼ਖਸ ਸੀ ਜਿਸ ਪ੍ਰਥਾ ਅਲਾਮਾ ਇਕਬਾਲ ਨੇ ਆਪਣੀ ਨਜ਼ਮ ਨਾਨਕ ਦੇ ਵਿੱਚ ਕਿਹਾ ਕਿ ਭਾਈ ਆਸ਼ਕਾਰ ਉਸਨੇ किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन जमी काबिल न थी। ਹੁਣ ਸ਼ਮਾਏ ਹੱਕ, ਇਹ ਜਿਹੜਾ ਲਫ਼ਜ਼ ਹੈ ਬਹੁਤ ਅਹਿਮੀਅਤ ਵਾਲਾ ਹੈ, ਕਿਉਂਕਿ ਬ੍ਰਾਹਮਣ ਨੇ ਵਰਣ ਆਸ਼ਰਮ ਦਾ ਚੱਕਰ ਵਿਊਹ ਬਣਾ ਕੇ ਜਿਵੇਂ ਲੋਕਾਈ ਨੂੰ ਆਪਣੇ ਫਾਇਦੇ ਦੇ ਵਿੱਚ ਫਸਾਇਆ ਹੋਇਆ ਸੀ, ਉਹਨਾਂ ਤੋਂ ਨਿਕਲ ਹੀ ਨਹੀਂ ਸੀ ਸਕਦੇ, ਨਾ ਜਨਮ ਦੇ ਨਾਲ, ਨਾ ਮਰਨ ਤੋਂ ਬਾਅਦ, ਨਾ ਅੱਗਾ ਨਾ ਪਿੱਛਾ। ਔਰ ਕੱਲੀ ਉਹ ਧਾਰਮਿਕ ਅਜ਼ਾਰੇਦਾਰੀ ਨਹੀਂ ਸੀ, ਸਮਾਜਿਕ, ਆਰਥਿਕ, ਸਿਆਸੀ। ਸੋ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਥਾਟ, ਔਰ ਇਸ ਨੂੰ ਅਲਾਮਾ ਇਕਬਾਲ ਇਹਨਾਂ ਡੂੰਘਾ ਜ਼ਹੀਨ ਫਿਲਾਸਫਰ ਹੈ ਕਿ ਉਹ ਬੁੱਧ ਤੋਂ ਬਾਅਦ, ਬੁੱਧ ਜਿਹੜਾ ਹੈ ਉਹ 4ਵੀਂ-5ਵੀਂ ਸਦੀ 'ਚ ਈਸਾ ਪੂਰਵ ਹੁੰਦਾ ਹੈ, 7ਵੀਂ-8ਵੀਂ ਸਦੀ ਤੱਕ ਬੁੱਧ ਧਰਮ ਦਾ ਖਾਤਮਾ ਹੋ ਜਾਂਦਾ ਹੈ। ਹੁਣ ਬੁੱਧ ਦੇ ਧਰਮ ਦੇ ਖਾਤਮੇ ਔਰ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਦੇ ਵਿੱਚ ਫਿਰ ਆਲਮੋਸਟ 600 ਸਾਲ ਦਾ ਫਰਕ ਹੈ, ਔਰ ਜ਼ਿਆਦਾ ਥੋੜਾ। ਔਰ ਫਿਰ ਜਦੋਂ ਕਹਿੰਦਾ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਅਬਰਾਹਮ ਸੇ ਆਜ਼ਰ ਕਾ ਘਰ ਰੋਸ਼ਨ, ਕਿ ਬੁੱਤ ਪ੍ਰਸਤਾਂ ਦਾ ਦੇਸ਼ ਬੁੱਧਤਾਂ ਬਾਅਦ ਫਿਰ ਇਹ ਜਾਗਿਆ। ਔਰ ਉਹਨੇ ਕਨਕਲੂਡ ਕੀਤਾ ਕਿ ਭਾਈ ਇਹ ਇਸ ਧਰਤੀ ਦੇ ਉੱਤੇ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਆਏ, ਔਰ ਜਦੋਂ ਉਹਨਾਂ ਨੇ ਕਿਹਾ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है, फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। ਕਿਉਂਕਿ ਜਦੋਂ ਤੱਕ ਤੁਸੀਂ ਸਿਧਾਂਤਕ ਡੂੰਘਾਈ ਨੂੰ ਜਾਂ ਸਿਧਾਂਤਕ ਟਕਰਾਅ ਨੂੰ ਨਹੀਂ ਸਮਝੋਗੇ, ਨਾ ਇਹ ਲੜਾਈ ਸਮਝ ਆਏਗੀ। ਇਹ ਲੜਾਈ ਮਹਿਜ਼ 12-14 ਜ਼ਿਲ੍ਹਿਆਂ ਦਾ ਇੱਕ ਮੁਲਕ ਬਣਾਉਣ ਦਾ, ਜਿਹਦਾ ਹੈਡ ਆਫ ਦਾ ਸਟੇਟ ਟਰਬਨਡ ਸਿੱਖ ਹੋਏ, ਅੰਮ੍ਰਿਤਧਾਰੀ ਵੀ ਹੋਏ। ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਿਹਾ, ਬਾਦਲ 5 ਵਾਰ ਚੀਫ ਮਿਨਿਸਟਰ ਰਿਹਾ, ਹੁਣ ਜਿਹੜਾ ਜਾਲੀ ਜਿਹਾ ਪੱਗ ਬਣਾ ਕੇ ਜਿਹਨੂੰ ਬਿਠਾਇਆ, ਇਹ ਵੀ ਸਿੱਖਾਂ ਦੇ ਘਰੇ ਜੰਮਿਆ ਹੋਇਆ। ਸੋ ਲੇਕਿਨ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਗੱਲ ਨੂੰ ਬ੍ਰਾਹਮਣਵਾਦੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਆਈਡੀਓਲੋਜੀ ਦੇ ਨਾਲ ਹੀ ਸਮਝ ਲਿਆ ਸੀ ਕਿ ਇਹ ਜਿਹੜੇ ਨੇ ਇਹ ਅਲਟੀਮੇਟਲੀ ਬੁੱਧ ਵਾਂਗ ਇੱਕ ਦੂਸਰਾ ਵੱਡਾ ਚੈਲੰਜ ਸਾਡੇ ਰਾਹ 'ਚ ਹੈ। ਔਰ 5 ਸਦੀਆਂ ਉਹਨਾਂ ਨੇ ਕੰਸਪੀਰੇਸੀ ਦਾ ਸਹਾਰਾ ਲਿਆ। ਮੈਂ ਡੀਟੇਲ 'ਚ ਨਹੀਂ ਜਾਵਾਂਗਾ। ਉਹ ਮੁਗਲਿਆ ਸਲਤਨਤ ਵੇਲੇ ਚੰਦੂ ਕੀ ਕਰਦਾ ਹੈ, ਗੰਗੂ ਕੀ ਕਰਦਾ ਹੈ, ਬਾਈ ਧਾਰ ਦੇ ਪਹਾੜੀ ਰਾਜੇ ਕੀ ਕਰਦੇ ਨੇ, ਸੁਚਾਨੰਦ ਕੀ ਕਰਦਾ ਹੈ, ਲੱਖੂ ਕੀ ਕਰਦਾ ਹੈ, ਜੱਸੂ ਕੀ ਕਰਦਾ ਹੈ, ਇਸ ਸਾਰੇ ਤੋਂ ਗੁਜ਼ਰ ਕੇ ਅਸੀਂ ਦੇਖੀਏ ਕਿ ਪਹਿਲੀ ਵਾਰ ਸਿੱਖ ਧਰਮ ਦੇ ਹੋਂਦ 'ਚ ਆਉਣ ਤੋਂ ਬਾਅਦ 1947 ਦੇ ਵਿੱਚ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਉਂਦੀ। ਔਰ ਜੇ ਤੁਸੀਂ ਉਸ ਬੈਕਗਰਾਉਂਡ 'ਚ ਦੇਖਦੇ ਹੋ ਕਿ 15 ਅਗਸਤ ਤੋਂ ਜਿਹੜਾ ਹੈ ਅਜੇ 2.5 ਮਹੀਨੇ ਵੀ ਜਿਹੜੇ ਨਹੀਂ ਗੁਜ਼ਰਦੇ, ਤੇ 8 ਜਾਂ 9 ਅਕਤੂਬਰ ਨੂੰ ਇਹ ਜਿਹੜਾ ਸਰਕੂਲਰ ਪੰਜਾਬ ਦਾ ਉਸ ਵੇਲੇ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ, ਹੋਮ ਮਿਨਿਸਟਰ ਪਟੇਲ, ਜਵਾਹਰ ਲਾਲ ਨਹਿਰੂ, ਜਿਹਨੂੰ ਤਿਕੜੀ ਕਿਹਾ ਸਰ ਕਪੂਰ ਸਿੰਘ ਹੋਰਾਂ ਨੇ, ਉਹ ਜਾਰੀ ਕਰਦੇ ਨੇ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਸ। ਇਹ ਮੈਨੇਸ ਲਫ਼ਜ਼ ਨੂੰ ਤੁਸੀਂ ਜਦੋਂ ਸਮਝੋਗੇ ਤਾਂ ਫਿਰ ਇਹ ਸਮਝ ਆਏਗੀ ਕਿ ਬਈ ਇਹ ਉਦੋਂ ਹੀ ਉਹਨਾਂ ਨੇ ਮੈਜੋਰਿਟੀ ਨੂੰ ਇਹ ਸਮਝਾ ਦਿੱਤਾ ਸੀ ਕਿ ਬਈ ਜੇ ਕੋਈ ਖਤਰਾ ਹੋਏਗਾ ਦਿੱਲੀ ਤਖਤ ਨੂੰ ਨਾ ਤਾਂ। ਔਰ ਅੱਜ ਵੀ ਜੇ ਅਸੀਂ ਦੇਖੀਏ ਕਿ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਨੇ ਭਾਰਤ ਦੇ ਵਿੱਚ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹਾਲਾਂ ਕਸ਼ਮੀਰੀਆਂ ਦੀ ਬਹਾਦਰੀ, ਜੁਰਤ,
ਉਹਨਾਂ ਦੀ ਟੈਨੇਸੀ ਨੂੰ ਮੈਂ ਸਲੂਟ ਕਰਦਾ ਆਲਵੇਜ਼। ਉਹਨਾਂ ਨੂੰ ਤੁਸੀਂ ਪਾਸੇ ਰੱਖ ਲਓ, ਬਾਕੀ ਤਾਂ ਕੋਈ ਕੰਨਾਂ 'ਚ ਪਾਇਆ ਨਹੀਂ ਰੜਕਦਾ। ਈਸਾਈ ਗਿਣਤੀ 'ਚ ਜ਼ਿਆਦਾ ਨੇ ਸਾਡੇ ਤੋਂ, ਦੁਨੀਆ ਭਰ 'ਚ ਜ਼ਿਆਦਾ ਮੁਲਕ ਵੈਸਟਰਨ ਸਾਰਾ ਹੈਮੀਸਫੀਅਰ 'ਤੇ ਰੂਲ ਕਰਦੇ ਨੇ, ਪਰ ਉੱਥੇ ਉਹ ਖੰਘਣ ਨਹੀਂ ਦਿੰਦੇ। ਸੋ ਸਿੱਖਾਂ ਦਾ ਥਾਟ ਪ੍ਰੋਸੈਸ ਜਿਹੜਾ ਗੁਰੂ ਸਾਹਿਬਾਨ ਨੇ ਦਿੱਤਾ, ਇੰਸਟੀਟਿਊਸ਼ਨ ਜਿਹੜੀਆਂ ਗੁਰੂ ਸਾਹਿਬ ਨੇ ਬਿਲਡ ਕੀਤੀਆਂ, ਤੇ ਫਿਰ ਆਪਣੇ ਕੌਜ਼ ਦੇ ਲਈ, ਨਿਮਾਣਿਆਂ ਨਤਾਣਿਆਂ ਦੇ ਲਈ ਸ਼ਹੀਦੀਆਂ ਦਾ, ਕੁਰਬਾਨੀਆਂ ਦਾ ਪਾਰਟ ਜਿਹੜਾ ਹੈ, ਉਹ ਸਿੱਖ ਨੂੰ ਰੈਜ਼ੀਲੀਐਂਟ ਬਣਾਉਂਦਾ ਹੈ, ਸਿੱਖ ਨੂੰ ਯੂਨੀਕ ਬਣਾਉਂਦਾ ਹੈ, ਸਿੱਖ ਨੂੰ ਉਹ ਬਿਲਕੁਲ ਬ੍ਰਾਹਮਣਵਾਦ ਦੀ ਨਜ਼ਰਾਂ ਦੇ ਵਿੱਚ ਜਿਹੜਾ ਇੱਕ ਹਕੂਮਤ ਦਾ ਬਾਗੀ ਵੀ, ਉਹਨਾਂ ਦੇ ਥਾਟ ਦਾ ਬਾਗੀ ਵੀ ਬਣਾਉਂਦਾ ਹੈ। ਸੋ ਮੈਂ ਸਮਝਦਾ ਵੀ ਉਹਨਾਂ ਦੀ ਨੀਅਤ ਪਹਿਲਾਂ ਦਿਨ ਤੋਂ ਹੀ ਸਾਫ਼ ਨਹੀਂ ਸੀ, ਸਿਰਫ ਭੁਲੇਖਾ ਰਿਹਾ। ਅਸੀਂ ਕਿਉਂਕਿ ਸਿੱਖ ਕੌਮ ਗੁਰੂ ਦੇ ਅੱਗੇ, ਅਕਾਲ ਪੁਰਖ ਅੱਗੇ ਵੀ ਜਦੋਂ ਅਰਦਾਸ ਕਰਦੇ ਹਾਂ ਤੇ ਅਸੀਂ ਵਸਾ ਦਾਨ ਤੇ ਭਰੋਸਾ ਦਾਨ ਮੰਗਦੇ ਹਾਂ। ਭਰੋਸਾ ਸੈਲਫ ਕੌਨਫੀਡੈਂਸ ਹੈ, ਆਪਣੇ ਆਪ ਲਈ ਮੰਗਦੇ ਹਾਂ, ਪਰ ਉਹਦੇ ਤੋਂ ਪਹਿਲਾਂ ਅਸੀਂ ਵਸਾ ਮੰਗਦੇ ਹਾਂ ਕਿ ਟਰਸਟ ਕਰਨ। ਸੋ ਉਹ ਸਾਡਾ ਭੋਲਾਪਨ, ਉਹ ਸਾਡਾ ਟਰਸਟ, ਉਹ ਸਾਡੀਆਂ ਜਥੇਬੰਦੀਆਂ 'ਚੋਂ ਵੀ ਰਿਫਲੈਕਟ ਹੁੰਦਾ ਹੈ। ਔਰ ਜਦੋਂ ਤੁਸੀਂ ਇਹ ਜਥੇਬੰਦੀਆਂ ਦੇ ਹਵਾਲੇ ਨਾਲ ਕਿਹਾ ਕਿ ਵੀ ਉਹਨਾਂ ਦੇ ਵਿੱਚ ਵੀ ਵਿਚਾਰ ਭਿੰਨਤਾ ਜਾਂ ਦੂਸਰਾ ਪਾਰਟ ਰਿਹਾ, ਮੈਂ ਸਮਝਦਾ ਵੀ ਦੇਖੋ, ਇੱਕ ਜਿਹੜੀ ਕਲਚਰਲ ਡੋਮੀਨੈਂਸ ਫॉर ਅ ਲੌਂਗ ਟਾਈਮ, ਜਿਹਦੇ 'ਚ ਕਿ ਬ੍ਰਾਹਮਣਵਾਦ ਦੇ ਚੁੰਗਲ 'ਚੋਂ ਨਿਕਲਣ ਦੇ ਲਈ ਬਹੁਤ ਜਿਹੜਾ ਅਸੀਂ ਜੇ ਸਿੱਖ ਰਾਹ ਜਾਣ ਤੋਂ ਬਾਅਦ ਹੀ ਦੇਖਦੇ ਹਾਂ ਕਿ ਵਿਦਿਨ 10-20 ਇਅਰਸ ਇੱਕ ਵੱਡਾ ਤਬਕਾ ਵਾਪਸ ਖਿਸਕਣ ਲੱਗ ਗਿਆ ਸੀ। ਉਹ ਸਿੰਘ ਸਭਾ ਮੂਵਮੈਂਟ ਦੀ ਹਿਸਟਰੀ ਸਾਨੂੰ ਸਮਝਾਉਂਦੀ ਹੈ। ਸੋ ਇਹ ਵੀ ਇੱਕ ਕਮਜ਼ੋਰੀ ਹੈ ਕਿ ਬ੍ਰਾਹਮਣਵਾਦ ਸਰਵਾਈਵਰ ਹੈ, 1000 ਸਾਲ ਦਾ ਉਹਨਾਂ ਨੇ ਬੁੱਧ ਧਰਮ ਦੀ ਡੋਮੀਨੈਂਸ ਨੂੰ ਸਰਵਾਈਵ ਕਰਕੇ ਫਿਰ ਉੱਪਰ ਆਏ, ਫਿਰ ਲਗਭਗ 800 ਸਾਲ ਮੁਸਲਮਾਨ ਹਕੂਮਤ ਦੀ ਡੋਮੀਨੈਂਸ ਚੋਂ ਨਿਕਲ ਕੇ ਵਾਪਸ ਆਏ। ਫਰੰਗੀ ਦੇ ਨਾਲ ਲਗਭਗ 200 ਸਾਲ 1757 ਚ ਪਲਾਸੀ ਦੀ ਜੰਗ ਤੋਂ ਬਾਅਦ ਉਹਨਾਂ ਨੇ ਜਿਹੜਾ ਬੰਗਾਲ ਫਤਹ ਕੀਤਾ, ਉਹਨਾਂ ਦੇ ਆੜੀ ਬਣ ਗਏ। ਉਹਨਾਂ ਦੇ ਕਾਲਜਾਂ 'ਚ ਉਹਨਾਂ ਨੂੰ ਸੰਸਕ੍ਰਿਤ ਪੜ੍ਹਨ ਲਾ ਦਿੱਤਾ ਹੈ, ਉਹਨਾਂ ਨੂੰ ਲਾ ਦਿੱਤਾ ਕਿ ਜੀ ਵੇਦ ਬੜੇ ਵੱਡੇ ਨੇ। ਔਰ ਉਹਨਾਂ ਤੋਂ ਵੀ ਜਿਹੜਾ ਹੈ ਕਾਸਟ ਸਿਸਟਮ ਔਰ ਦੂਸਰਾ ਜਿਹੜਾ ਉਹ ਕੀ ਟੁੱਟਣਾ ਸੀ। ਈਵਨ ਬੜੀ ਮੁਸ਼ਕਲ ਨਾਲ ਜਿਹੜੇ ਸਤੀ ਦੇ ਖਿਲਾਫ ਕਾਨੂੰਨ ਜਾਂ ਬਾਲ ਵਿਆਹ ਦੇ ਖਿਲਾਫ ਤੁਸੀਂ ਦੇਖੋਗੇ ਤੇ ਉਸ ਵੇਲੇ ਦੇ ਹਿੰਦੂ ਇੰਟੈਲੈਕਚੁਅਲਸ, ਵੱਡੇ ਵੱਡੇ ਲੋਕ ਜਿਹੜੇ ਨੇ, ਉਹ ਖਿਲਾਫਤ ਕਰ ਰਹੇ ਸੀ ਕਿ ਸਾਡੇ ਧਰਮ ਦੇ ਵਿੱਚ ਦਖਲ ਅੰਦਾਜ਼ੀ। ਔਰ ਬ੍ਰਿਟਿਸ਼ਰਸ ਵੀ ਮੁਸਲਮਾਨਾਂ ਨੂੰ, ਕਿਉਂਕਿ ਉਹਨਾਂ ਨੇ ਹਕੂਮਤ ਕੀਤੀ ਹੋਈ ਸੀ, ਉਹਨਾਂ ਨੂੰ ਉਹ ਬਿਲਿਟਲ ਕਰਨਾ ਚਾਹੁੰਦੇ ਸੀ, ਇਸ ਲਈ ਉਹਨਾਂ ਨੇ ਵੀ ਇਹਨਾਂ ਨੂੰ ਐਨਕਰੇਜ ਕੀਤਾ। ਸਿੱਖਾਂ ਨੂੰ ਤਾਂ ਉਹਨਾਂ ਨੇ ਇੱਕ ਮਰਸਨਰੀ ਬਣਾ ਕੇ ਜਾਂ ਜ਼ਮੀਨਾਂ ਦੇ ਕੇ ਉਸ ਬਾਰ ਦੀਆਂ ਉਹ ਆਬਾਦ ਕਰਵਾਈਆਂ ਜਾਂ ਫੌਜ 'ਚ ਮਰਵਾਇਆ। ਕਦੇ ਵੀ ਸਿੱਖਾਂ ਦੇ ਨਾਲ ਉਹਨਾਂ ਨੇ ਪੋਲੀਟਿਕਲ, ਔਰ ਅੱਜ ਜਦੋਂ ਪਾਕਿਸਤਾਨੀ ਸਕਾਲਰ ਵੀ ਇਹ ਦੇਖਦੇ ਨੇ ਵੀ ਕਿਵੇਂ ਸਿਸਟਮੈਟਿਕਲੀ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਦਾ ਐਜੂਕੇਸ਼ਨ ਸਿਸਟਮ ਡਿਸਟਰੋਏ ਕੀਤਾ, ਕਿਵੇਂ ਪੰਜਾਬ ਦੇ ਵਿੱਚ ਕਦੇ ਪੰਜਾਬੀ ਲਾਗੂ ਨਹੀਂ ਹੋਣ ਦਿੱਤੀ, ਜਦੋਂ ਕਿ ਸਿੰਧ, ਬੰਗਾਲ ਦੂਜੇ ਤੀਜੇ 'ਚ ਉਹਨਾਂ ਦੀ ਮਦਰ ਟੰਗ ਸੀ, ਇੱਧਰ ਲਿਆ ਕੇ ਉਰਦੂ ਵਾੜ ਦਿੱਤਾ, ਫਾਰਸੀ ਨੂੰ ਬਿਲਕੁਲ ਖਤਮ ਕੀਤਾ। ਸੋ ਜਦੋਂ ਅਸੀਂ ਇਹ ਸਾਰੇ ਚੈਲੰਜਸ ਦੇਖਾਂਗੇ ਜਾਂ ਦੇਖਦੇ ਹਾਂ ਤਾਂ ਮੈਨੂੰ ਇਹ ਲੱਗਦਾ ਵੀ ਬਹੁਤ ਵਾਰ ਇਹ ਠੀਕ ਹੈ ਕਿ ਸਾਡਾ ਗੁਰੂ ਦਾ ਦਿੱਤਾ ਸਿਧਾਂਤ, ਸਿੱਖਾਂ ਦੀ ਜਿਹੜੀ ਗੁਰੂ ਦੇ ਉੱਤੇ ਆਸਥਾ, ਇਹ ਸਾਨੂੰ ਸਰਵਾਈਵ ਕਰਵਾ ਜਾਂਦੀ ਹੈ। ਪਰ ਅਸੀਂ ਬਹੁਤ ਸਾਰੇ ਜਿਹੜੇ ਸਟੈਪ ਨੇ ਉਹ ਮਿਸ ਕੀਤੇ ਨੇ। ਔਰ ਮੈਨੂੰ ਕਹਿਣ 'ਚ ਕੋਈ ਦਿੱਕਤ ਨਹੀਂ ਹੈ ਕਿ ਵੀ ਈਵਨ ਸਾਡੇ ਇਹਨਾਂ 40 ਸਾਲਾਂ ਦੇ ਦੌਰ 'ਚ ਇੱਕ ਸਟੇਜ ਤੇ ਸਾਡੀ ਉਸ ਦੌਰ ਦੀ ਲੀਡਰਸ਼ਿਪ ਵੀ ਉਹ ਚੰਦਰ ਸ਼ੇਖਰ ਦਾ ਪੀਰੀਅਡ ਸੀ, ਜਦੋਂ ਗੱਲਬਾਤ ਦੇ ਉਸ ਟਰੈਪ ਦੇ ਵਿੱਚ ਆਈ। ਨਿਕਲਣਾ ਨਿਕਾਲਣਾ ਕੀ ਸੀ। ਅਸੀਂ ਉਸ ਤੋਂ ਬਾਅਦ ਦੇਖਦੇ ਹਾਂ ਕਿ ਭਾਈ ਇਹ ਆਪਣੇ ਆਪ ਦੇ ਵਿੱਚ ਇਹ ਠੀਕ ਹੈ ਕਿ ਆਪਸ਼ਨਸ ਓਪਨ ਹੋਣੀਆਂ ਚਾਹੀਦੀਆਂ, ਪਰ ਤੁਸੀਂ ਗੱਲਬਾਤ ਸਟਰੈਂਥ ਦੇ ਮੁਕਾਮ ਤੋਂ ਕਰਦੇ ਹੋ, ਕਮਜ਼ੋਰੀ ਦੇ ਮੁਕਾਮ। ਹੁਣ ਜਿਵੇਂ ਜੇ ਮੈਂ ਇਹਨੂੰ ਮੁਗਲਿਆ ਪੀਰੀਅਡ ਦੇ ਇੱਕ ਇਵੈਂਟ ਦੇ ਨਾਲ, ਜਿਵੇਂ ਨਵਾਬੀ ਦੀ ਖਿਲਤ ਆਉਣ ਦੀ ਗੱਲ ਹੈ, ਹਾਲਾਂ ਹੁਣ ਉਹ ਉਸ ਪੀਰੀਅਡ 'ਚ ਵੀ ਇੱਕ ਸਿੱਖ ਖੜਾ ਹੋ ਗਿਆ ਸੀ ਜਦੋਂ ਇਹ ਡਿਸਕਸ਼ਨ ਅਕਾਲ ਤਖਤ ਦੇ ਸਾਹਮਣੇ ਚੱਲ ਰਹੀ ਸੀ ਕਿ ਕਿਮ ਲੈਵੇਂ ਨਵਾਬੀ, ਕਿ ਵੀ ਤੁਸੀਂ ਅਰਦਾਸ ਕੀਤੀ ਹੋਈ ਹੈ ਵੀ ਇਹਨਾਂ ਦੇ ਰਾਜ ਦੀ ਜੜ ਪੁੱਟਣੀ ਹੈ, ਤੁਸੀਂ ਉਹਨਾਂ ਦੀ ਭੇਜੀ ਨਵਾਬੀ ਦੀ ਖਿਲਤ ਕਿਵੇਂ ਕਬੂਲ ਕਰ ਰਹੇ ਹੋ। ਔਰ ਉਸ ਦੇ ਉੱਤੇ ਜਿਹੜੀ ਕੰਸੈਂਸਸ ਹੋਈ ਕਿ ਠੀਕ ਹੈ ਅਸੀਂ ਇਹ ਲੈ ਲੈਂਦੇ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਪਾਤਸ਼ਾਹੀ ਦਾ ਦਾਵਾ ਛੱਡ ਦਿੱਤਾ ਹੈ। ਹਮ ਰਾਖਤ ਪਾਤਸ਼ਾਹੀ ਦਾਵਾ ਇਹ ਹਿੱਸਾ ਸੀ। ਸੁਬੇਗ ਸਿੰਘ ਹੋਰਾਂ ਨੂੰ ਵੀ ਕਿਹਾ ਗਿਆ ਵੀ ਕੋਈ ਸਾਡਾ ਨੁਮਾਇੰਦਾ ਕਦੇ ਦਰਬਾਰ 'ਚ ਨਹੀਂ ਜਾਏਗਾ, ਕੋਈ ਖਿਲਤ ਉਹਦੇ ਸਾਹਮਣੇ ਨਹੀਂ ਪਾਈ ਜਾਏਗੀ। ਔਰ ਸਰ ਕਪੂਰ ਸਿੰਘ ਜਦੋਂ ਕਹਿੰਦੇ ਨੇ ਕਿ ਵੀ
ਇਹ ਉਹਨਾਂ ਦਾ ਮੁਗਲਿਆ ਸਾਮਰਾਜ ਵੱਲੋਂ ਸਿੱਖ ਕੌਮ ਨੂੰ ਇੱਕ ਸਬ ਨੇਸ਼ਨ ਤਸੱਵਰ ਕਰਨਾ ਸੀ, ਕਿਉਂਕਿ ਉਹ ਨਵਾਬੀ ਦੀ ਖਿਲਤ ਸਿੱਖ ਕੌਮ ਦੇ ਨਾਲ ਆਈ ਸੀ। ਸੋ ਇਹ ਉਹਨਾਂ ਦੇ ਰਿਕਾਰਡ ਦੇ ਵਿੱਚ, ਜਿੱਥੇ ਮੁਗਲਾਂ ਦੀਆਂ ਨਜ਼ਰਾਂ ਦੇ ਵਿੱਚ ਰਿਕਾਰਡ ਦੇ ਵਿੱਚ ਸਿੱਖ ਲੁਟੇਰੇ ਸੀ, ਰਾਜਧਾਨੀ ਕਰਨ ਵਾਲੇ ਸੀ, ਜਿਹੜੇ ਨੇ ਉਹ ਬਿਲਕੁਲ ਬਾਗੀ ਲਫ਼ਜ਼ ਉਹਨਾਂ ਨੇ ਘੱਟ ਇਸਤੇਮਾਲ ਕੀਤਾ, ਉਹ ਦੂਸਰੇ ਹੀ ਲਫ਼ਜ਼ ਜ਼ਿਆਦਾ ਇਸਤੇਮਾਲ ਕੀਤੇ ਨੇ। ਤੇ ਉਹਦੇ 'ਚ ਸਿੱਖਾਂ ਨੂੰ ਨਵਾਬੀ ਦੀ ਖਿਲਤ ਭੇਜਣ ਦਾ ਮਤਲਬ ਸੀ ਕਿ ਸਬ ਨੇਸ਼ਨ ਦੇ ਤੌਰ ਤੇ ਸਿੱਖਾਂ ਨੂੰ ਵਿਦਨ ਦਾ ਰਾਇਲ ਸਟੇਟ ਮੰਨ ਲਿਆ ਗਿਆ। ਸੋ ਉਹ ਹਾਲਾਂਕਿ ਉਦੋਂ ਸਿੱਖਾਂ ਨੂੰ ਇਹ ਪਤਾ ਸੀ ਵੀ ਇਹ ਵਰਕਆਊਟ ਨਹੀਂ ਹੋਣੀ, ਔਰ 2 ਸਾਲ ਦੇ ਵਿੱਚ ਆਪੋਜ਼ਿਟ ਲਾਈਨ ਹੋਈ। ਸੋ ਮੈਨੂੰ ਨਹੀਂ ਲੱਗਦਾ ਵੀ ਅੱਜ ਕਿਸੇ ਸਟੇਜ ਤੇ ਵੀ ਸਾਨੂੰ ਇਸ ਕਿਸਮ ਦੀ ਕੋਈ ਆਫਰ ਸੀ ਜਿਹਨੂੰ ਅਸੀਂ ਅਵੇਲ ਕੀਤਾ। ਇਹ ਇੱਕ ਮੈਨੂੰ ਲੱਗਦਾ ਕਿ ਬਈ ਉਹਨਾਂ ਦਾ ਮਿਰਾਜ ਸੀ, ਇੱਕ ਮ੍ਰਿਗ ਤ੍ਰਿਸ਼ਨਾ ਵਾਂਗ ਉਹਨਾਂ ਨੇ ਸਾਨੂੰ ਇੱਕੋ ਛੱਪੜ ਜਿਹਾ ਕ੍ਰੀਏਟ ਕਰਕੇ ਦੱਸਿਆ ਵੀ ਪਾਣੀ ਹੈ, ਤੇ ਅਸੀਂ ਉਹਦੇ 'ਚ ਫਸਣ ਲਈ ਤਿਆਰ ਸੀ। ਤੇ ਡਾਕਟਰ ਸਾਹਿਬ, ਅੱਜ ਦੇ ਸਮੇਂ ਜਦੋਂ ਆਪਣਾ ਅਸੀਂ 40 ਵਰ੍ਹੇ ਖਾਲਿਸਤਾਨ ਐਲਾਨਨਾਮੇ ਦੇ ਮਨਾ ਰਹੇ ਹਾਂ, ਤਾਂ ਤੁਸੀਂ ਅੱਜ ਜਿਹੜਾ ਸੰਘਰਸ਼ ਆ, ਤੁਸੀਂ ਹੁਣ ਇਹ ਵੀ ਗੱਲ ਕੀਤੀ ਚੰਦਰ ਸ਼ੇਖਰ ਦੀ ਸਰਕਾਰ ਵੇਲੇ, ਉਦੋਂ ਜਿਹੜੀਆਂ ਗੱਲਾਂ ਬਾਤਾਂ ਚੱਲੀਆਂ, ਜਾਂ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 1995 ਤੋਂ ਬਾਅਦ ਜਿਹੜਾ ਸੰਘਰਸ਼ ਆ ਉਹਦੇ ਵਿੱਚ ਇੱਕ ਖੜੋਤ ਵੀ ਨਜ਼ਰ ਆਈ। ਤੇ ਹੁਣ ਜੇ ਅਸੀਂ ਦੇਖਣਾ ਹੋਵੇ ਕਿ ਅੱਜ ਦੇ ਸਮੇਂ ਸੰਘਰਸ਼ ਜਿਹੜਾ ਆ ਉਹਨੂੰ ਤੁਸੀਂ ਕਿਸ ਪੜਾਅ ਤੇ ਦੇਖ ਰਹੇ ਹੋ, ਤੇ ਕੁਛ ਜੇ ਤੁਸੀਂ ਉਹਦੀਆਂ ਕਮਜ਼ੋਰੀਆਂ ਆਇਡੈਂਟੀਫਾਈ ਕਰ ਸਕੋ, ਤੇ ਕੁਛ ਜਿਹੜੀਆਂ ਤਾਕਤਾਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਸਿੱਖਾਂ ਦੇ ਲਈ ਉਹ ਸੰਗਠਿਤ ਹੋਈਆਂ ਹੋਣ। ਦੇਖੋ, ਮੈਂ ਸਮਝਦਾ ਤੁਸੀਂ ਬੜਾ ਠੀਕ ਸਵਾਲ ਚੁੱਕਿਆ ਹੈ, ਕਿਉਂਕਿ ਜਦੋਂ ਅਸੀਂ ਆਪਣੀ ਕੌਮ ਨੂੰ ਸੰਬੋਧਿਤ ਹੋ ਰਹੇ ਹਾਂ, ਜਾਂ ਥਾਂ ਥਾਂ ਸੈਲੀਬ੍ਰੇਸ਼ਨਸ ਵੀ ਨੇ, ਟ੍ਰਿਬਿਊਟਸ ਵੀ ਨੇ, ਔਰ ਵਚਨਬੱਧਤਾਵਾਂ ਵੀ ਨੇ, ਪ੍ਰਣ ਵੀ ਹੈ ਕਿ ਭਾਈ ਅਸੀਂ ਖਾਲਿਸਤਾਨ ਦੀ ਆਜ਼ਾਦੀ ਤੱਕ ਜੂਝਾਂਗੇ, ਉੱਥੇ ਸਾਡਾ ਆਪਸੀ ਐਨਾਲਿਟੀਕਲ ਮਾਈਂਡਸੈਟ, ਪੜਚੋਲਤਾਤਮਕ ਪਹੁੰਚ ਵੀ ਹੋਣੀ ਚਾਹੀਦੀ ਹੈ ਕਿ ਕਿਹੜੇ ਸਾਡੇ ਕਮਜ਼ੋਰ ਨੁਕਤੇ ਰਹੇ ਜਿਨ੍ਹਾਂ 'ਚ ਅਸੀਂ ਮਾਰ ਖਾਧੀ, ਜਾਂ ਜਿੱਥੇ ਸਾਡੀ ਢਿੱਲ ਆਈ। ਮੈਨੂੰ ਇਹ ਲੱਗਦਾ ਵੀ ਜਿਹੜੀ ਗੱਲ ਦੀਪ ਸਿੱਧੂ ਨੇ ਪੰਜਾਬ ਦੇ ਵਿੱਚ ਇਲੈਕਸ਼ਨ ਸਿਸਟਮ ਦੇ ਹਵਾਲੇ ਨਾਲ ਕਹੀ, ਜੇ ਇਹ ਗੱਲ 84 ਤੋਂ ਬਾਅਦ ਵੀ ਅਸੀਂ ਜਾਂ ਸਾਡੀ ਲੀਡਰਸ਼ਿਪ ਟੋਟਲ ਬਾਈਕਾਟ ਲਾਈਨ ਦੀ ਥਾਂ ਤੇ ਇਸ ਕਿਸਮ ਦੀ ਲਾਈਨ ਲੈਂਦੀ, ਤਾਂ ਸ਼ਾਇਦ ਜਿਵੇਂ IRA ਦੀ ਸਟਰਗਲ, ਜਿੰਨੀ ਦੇਰ ਤੱਕ ਉਹ ਸਿਰਫ ਹਥਿਆਰਬੰਦ ਦੇ ਤੌਰ ਦੇ ਉੱਤੇ ਹੀ ਸਨ, ਉਹ ਆਪਣਾ ਇਹ ਠੀਕ ਹੈ ਵੀ ਡਰ ਉਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਦੀਆਂ ਦਿਲਾਂ 'ਚ ਪਾਇਆ ਹੋਇਆ ਸੀ, ਪਰ ਕੋਈ ਗੱਲ ਵੀ ਕਿਸੇ ਕੰਢੇ ਲੱਗਦੀ ਨਹੀਂ ਸੀ। ਜਦੋਂ ਉਹਨਾਂ ਨੇ ਆਪਣਾ ਸਿਆਸੀ ਵਿੰਗ ਸ਼ਿਨ ਫੇਨ ਦੇ ਨਾਂ ਥੱਲੇ ਲਿਆਂਦਾ, ਇਲੈਕਸ਼ਨਾਂ 'ਚ ਉਤਾਰਿਆ, ਡਰ ਵੀ ਸਿਰ ਤੇ ਜਿਹੜੀ ਆ ਉਹ ਤਲਵਾਰ ਵੀ ਲਟਕਾਈ ਹੋਈ ਸੀ ਬ੍ਰਿਟਿਸ਼ ਸਾਮਰਾਜ ਦੇ, ਲੇਕਿਨ ਪੋਲੀਟੀਕਲ ਈਡੀਅਮ ਦੇ ਵਿੱਚ ਵੀ ਗਰਾਊਂਡ ਸਪੋਰਟ ਦੇ ਲਈ, ਕਿਉਂਕਿ ਦੇਖੋ ਹਥਿਆਰਬੰਦ ਸੰਘਰਸ਼ ਖਾਸ ਤੌਰ ਤੇ ਸਾਡੇ ਵਰਗੇ ਖਿੱਤੇ ਦੇ ਵਿੱਚ, ਜਿੱਥੇ ਕੋਈ ਪਹਾੜ ਨਹੀਂ ਨੇ, ਕੋਈ ਜੰਗਲ ਨਹੀਂ ਹੈ, ਕੋਈ ਹੋਰ ਕਿਲੇ ਨਹੀਂ ਨੇ, ਲੋਕਾਂ ਦੇ ਵਿੱਚ ਵਿਚਰਨਾ, ਔਰ ਇਹਦਾ ਮਾੜੇ ਪ੍ਰਭਾਵ ਇਹ ਹੋਏ ਕਿ ਭਾਈ ਜਿਹੜੇ ਜਿੱਥੇ ਜਿੱਥੇ ਰਹਿੰਦੇ ਸੀ, ਸ਼ੈਲਟਰ ਸਨ ਸਿੰਘਾਂ ਦੀਆਂ, ਕਿਵੇਂ ਉਹਨਾਂ ਨੇ 3-3 ਪੀੜ੍ਹੀਆਂ ਉਹਨਾਂ ਦੀਆਂ ਸ਼ੈਲਟਰ ਦੇਣ ਵਾਲੇ ਵੀ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਅੱਗੋਂ ਸਾਰੇ ਜਿਹੜੇ ਨੇ ਉਹ ਚੁੱਕ ਲਏ। ਔਰ ਜਿਸ ਲੈਵਲ ਦੇ ਉੱਤੇ ਅਨਕੰਟਰੋਲਡ ਗਨ ਕਲਚਰ, ਉਹਦੇ 'ਚ ਹੋਰ ਵੀ ਪਾਤਰ ਨੇ, ਮੈਂ ਉਹਦੇ ਵੱਲ ਇਸ਼ਾਰਾ ਨਹੀਂ ਕਰਾਂਗਾ, ਉਹਦੇ ਥੱਲੇ ਇੱਕ ਸਟੇਜ ਆਈ ਕਿ ਈਵਨ ਜੁਝਾਰੂ ਲਹਿਰ ਦੇ ਪੈਰਲਲ ਇੱਕ ਪੂਰੀ ਜਿਹੜੀ ਹੈ, ਜਿਸ ਨੂੰ ਸਰਕਾਰੀ ਏਜੰਸੀਆਂ ਬਲੈਕ ਕੈਟਸ ਔਰ ਦੂਸਰੇ ਦੇ ਤੌਰ ਦੇ ਉੱਤੇ ਜਿਨ੍ਹਾਂ ਨੂੰ ਪ੍ਰਮੋਟ ਉਹਨਾਂ ਨੇ ਕੀਤਾ, ਉਹ ਪੈਰਲਲ ਲਹਿਰ ਚੱਲ ਰਹੀ ਸੀ। ਸੋ ਜੁਝਾਰੂ ਲਹਿਰ ਦੇ ਐਂਗਲ ਤੋਂ ਮੈਂ ਦੇਖਦਾ ਹਾਂ ਵੀ ਜਿਹੜੇ ਜਰਨੈਲ ਸਾਡੇ ਖਾਸ ਤੌਰ ਤੇ ਜਦੋਂ 4 ਜੁਝਾਰੂ ਜਥੇਬੰਦੀਆਂ ਹੋਂਦ ਦੇ ਵਿੱਚ ਆਉਂਦੀਆਂ ਨੇ, ਔਰ ਉਹਨਾਂ ਦੀ ਇੱਕ ਪੂਰੀ ਕਮਾਂਡ ਦੇ ਥੱਲੇ ਪੰਜਾਬ 'ਚ ਇੱਕ ਸਟਰਕਚਰਡ ਜਿਹੜੀ ਹੈ ਉਹ ਮੁਹਿੰਮ ਸ਼ੁਰੂ ਹੁੰਦੀ ਹੈ, ਇਸ ਨੂੰ ਦੇਖਿਆ ਜਾ ਸਕਦਾ ਸੀ ਕਿ ਕੁਝ ਦੇਰ ਦੇ ਲਈ ਉਸ ਹਥਿਆਰਬੰਦ ਸੰਘਰਸ਼ ਦੀ ਮੁਹਿੰਮ ਨੂੰ ਇਹ ਕਿਹਾ ਜਾਂਦਾ ਹੈ ਕਿ ਭਾਈ ਅਸੀਂ ਕੁਝ ਦੇਰ ਲਈ ਉਹਨੂੰ ਪੌਜ਼ ਦੇ ਰਹੇ, ਔਰ ਲੋਕ ਖੁਦ ਪਛਾਣ ਕੇ ਕਿ ਜਿਹੜੇ ਵੀ ਲੁਟੇਰੇ ਜਾਂ ਦੂਜੇ ਤੀਜੇ ਜੋ ਇਸ ਪੀਰੀਅਡ 'ਚ ਕੋਈ ਹਰਕਤ ਕਰਦਾ, ਉਹਨੂੰ ਲੋਕ ਜਿਹੜੇ ਨੇ ਉਹ ਨਜਿੱਠ ਲੈਣ। ਮੈਨੂੰ ਇਹ ਲੱਗਦਾ ਵੀ ਇਸ ਪਾਰਟ ਤੋਂ ਇੱਕ ਸਟੇਜ ਆਈ ਵੀ ਇੰਨਾ ਜ਼ਿਆਦਾ ਇਨਫਿਲਟ੍ਰੇਸ਼ਨ
ਜਾਂ ਕੈਟ ਫਿਨੋਮੀਨਾ ਖੜਾ ਹੋ ਗਿਆ ਕਿ ਅਸਲੀ ਜੁਝਾਰੂਆਂ ਦੇ ਜਿਹੜੇ ਇਮੇਜ ਨੂੰ ਵੀ ਉਹਨਾਂ ਨੇ ਧੁੰਦਲਾ ਕੀਤਾ। ਲੋਕਾਂ 'ਚ ਸਪੋਰਟ ਬੇਸ ਘਟਿਆ। ਲੋਕਾਂ 'ਚ ਜਿਨ੍ਹਾਂ ਲੋਕਾਂ ਦੇ ਲਈ ਹਥਿਆਰ ਚੁੱਕ ਕੇ ਵਤਨ ਬਣਾਉਣ ਦੀ ਗੱਲ ਜਾਂ ਵਤਨ ਨੂੰ ਲਿਬਰੇਟ ਕਰਾਉਣ ਦੀ ਗੱਲ ਸੀ, ਜਦੋਂ ਤੁਹਾਡੇ ਤੋਂ ਹੀ ਡਰਨ ਲੱਗ ਗਏ ਤੇ ਇਹਦਾ ਮਤਲਬ ਸੀ ਕਿ ਭਾਈ ਦੈਟ ਵਾਸ ਦਾ ਟਾਈਮ ਟੂ ਗਿਵ ਅ ਪੌਜ਼। ਸੈਕੰਡ, ਮੈਂ ਸਮਝਦਾ ਵੀ ਮੈਜੋਰਿਟੀ ਲੋਕ ਕਦੇ ਵੀ ਉਹ ਸਿੰਪੈਥਾਈਜ਼ ਤਾਂ ਕਰ ਸਕਦੇ ਨੇ ਹਥਿਆਰਬੰਦ IRA ਦੇ ਵਿੱਚ, ਕਦੇ ਵੀ 2 ਦਰਜਨ ਤੋਂ ਜਾਂ 3 ਦਰਜਨ ਤੱਕ ਉਹਨਾਂ ਦੇ ਐਕਟਿਵਿਸਟ ਤੋਂ ਜ਼ਿਆਦਾ ਜਿਹੜੇ ਨੇ ਉਹ ਲੋਕ ਨਹੀਂ ਰਹੇ। ਹਾਂ, ਸਿੰਪਥੀ ਬੇਸ ਉਹਨਾਂ ਦਾ ਬਹੁਤ ਵੱਡਾ ਸੀ। ਈਵਨ ਅਮਰੀਕਾ ਦਾ ਹਰ ਆਇਰਿਸ਼ ਵੀ ਜਿਹੜਾ ਭਾਵੇਂ $1 ਦਿੰਦਾ ਹੋਏ ਉਹ ਡੋਨੇਟ ਕਰਦਾ ਸੀ। ਨੋਟਰ ਡੇਮ ਵਰਗੀ ਯੂਨੀਵਰਸਿਟੀਆਂ ਉਹਨਾਂ ਦੇ ਥਿੰਕ ਟੈਂਕ ਸੀ। ਲੜਨ ਵਾਲੇ ਬਹੁਤ ਥੋੜੇ ਸੀ, ਪਰ ਉਹਨਾਂ ਨੂੰ ਵੀ ਜਦੋਂ ਲੱਗਾ ਵੀ ਹਥਿਆਰਬੰਦ ਸੰਘਰਸ਼ ਬਦਨਾਮੀ ਵੀ ਦੇ ਰਿਹਾ, ਕਿਸੇ ਕੰਡੇ ਨਹੀਂ ਆ, ਉਹਨਾਂ ਨੇ ਸ਼ਿਨ ਫੇਨ ਲਿਆਂਦੀ। ਔਰ ਜਿਵੇਂ ਦੀਪ ਸਿੱਧੂ ਦੇ ਇਹ ਅਲਫਾਜ਼ ਸੀ ਕਿ ਸਾਨੂੰ ਕੋਈ ਵੀ ਮੁਹਾਜ਼ ਖਾਲੀ ਨਹੀਂ ਛੱਡਣਾ ਚਾਹੀਦਾ। ਸੋ ਮੈਂ ਸਮਝਦਾ ਵੀ ਬਹੁਤ ਵਾਰ ਇਹ 92 ਦੇ ਬਾਈਕਾਟ ਦੇ ਉੱਤੇ ਆ ਕੇ ਬਹੁਤੇ ਭਾਂਡਾ ਫੋੜਦੇ ਨੇ ਔਰ ਉਸ ਦੌਰ ਦੀ ਜੁਝਾਰੂ ਲੀਡਰਸ਼ਿਪ ਨੂੰ ਦੋਸ਼ ਦਿੰਦੇ ਨੇ, ਪਰ ਇਹ ਗੱਲ ਠੀਕ ਨਹੀਂ ਹੈ, ਕਿਉਂਕਿ ਪਹਿਲੀ ਇਮੀਡੀਏਟ ਇਲੈਕਸ਼ਨ 84 ਤੋਂ ਬਾਅਦ 1985 ਚ ਹੁੰਦੀ ਹੈ, ਰਾਜੀਵ ਲੌਂਗੋਵਾਲ ਅਕੋਰਡ ਤੋਂ ਬਾਅਦ। ਉਹਦੇ 'ਚ ਕੰਪਲੀਟ ਬਾਈਕਾਟ, ਕਿਉਂਕਿ ਇਹ ਕਿਹਾ ਗਿਆ ਕਿ ਭਾਈ ਹੁਣ ਅਸੀਂ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ, ਅਸੀਂ ਤਾਂ ਸੰਵਿਧਾਨ 'ਚ ਯਕੀਨ ਨਹੀਂ ਰੱਖਦੇ, ਸੰਵਿਧਾਨ ਦੀ ਸਹੁੰ ਕਿਵੇਂ ਚੁੱਕੀਏ। ਹੁਣ ਭਾਵੇਂ 1999 ਨੂੰ ਅਸੀਂ ਇਸ ਖਾਤੇ 'ਚ ਪਾ ਦਿੰਦੇ ਹਾਂ ਕਿ ਜੀ 3 ਲੱਖ ਵੋਟਾਂ ਨਾਲ ਮਾਨ ਸਾਹਿਬ ਜਿੱਤੇ, ਅਤਿੰਦਰਪਾਲ ਸਿੰਘ ਇੰਨੀਆਂ ਵੋਟਾਂ ਨਾਲ ਜਿੱਤਿਆ, ਰਜਿੰਦਰ ਕੌਰ ਬੁਲਾਰਾ, ਬੀਬੀ ਬੇਅੰਤ ਕੌਰ, ਬਾਬਾ ਸੁੱਚਾ ਸਿੰਘ ਮਲੋਆ ਬਠਿੰਡਾ ਰਿਜ਼ਰਵ ਤੋਂ। ਲੇਕਿਨ ਤੁਸੀਂ ਉਸ ਪੀਰੀਅਡ ਦੀ ਜੁਝਾਰੂ ਲੀਡਰਸ਼ਿਪ ਦੀ ਸਟੇਟਮੈਂਟਾਂ ਦੇਖੋਗੇ, ਕਾਲ ਬਾਈਕਾਟ ਦੀ ਸੀ। ਉਹਨਾਂ ਨੇ ਇੰਪਲੀਮੈਂਟ ਨਹੀਂ ਕੀਤਾ ਬਾਈਕਾਟ, ਐਂਡ 2-4 ਦਿਨਾਂ ਦੇ ਵਿੱਚ ਹੀ ਮਾਹੌਲ ਬਦਲ ਗਿਆ ਸੀ 1999 'ਚ। ਇਹੀ 1991 ਦੇ ਵਿੱਚ ਵੀ ਪਾਲਿਸੀ ਸੀ ਕੰਪਲੀਟ ਲਾਈਨ ਦੀ। ਉਦੋਂ ਹਾਲਾਂਕਿ ਬਾਬਾ ਮਾਨੋਚਾਲ ਜਾਂ ਭਾਈ ਮਨਜੀਤ ਸਿੰਘ ਫੈਕਸ਼ਨ ਜਾਂ ਦੂਜੇ ਇਹ ਡਿਫਰੈਂਟਲੀ ਦੇਖਦੇ ਸੀ। 92 'ਚ ਵੀ ਉਹਦੀ ਕੰਟੀਨਿਊਟੀ ਸੀ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜੀ 1984 ਤੋਂ ਇੱਕਦਮ ਬਾਅਦ ਜੇ ਸਾਡੀ ਗੰਭੀਰਤਾ ਦੇ ਨਾਲ ਕੋਈ ਲੀਡਰਸ਼ਿਪ ਕ੍ਰੀਏਟ ਹੋਈ ਹੁੰਦੀ ਉਸ ਦੌਰ ਦੇ ਵਿੱਚ, ਮੈਂ ਕੋਈ ਇਸ ਦਾ ਸ਼ਿਕਵਾ ਨਹੀਂ ਕਰਦਾ, ਕਿਉਂਕਿ ਜਿਨ੍ਹਾਂ ਹਾਲਾਤਾਂ 'ਚ ਇੱਕ ਇੰਨਾ ਐਮੋਸ਼ਨਲ ਇੰਪੈਕਟ 'ਚੋਂ ਅਸੀਂ ਨਿਕਲ ਰਹੇ ਸੀ, ਕੋਈ ਉਸ ਤੋਂ ਪ੍ਰੀਵੀਅਸ ਪਲੈਨਿੰਗ ਕਿਸੇ ਕਿਸਮ ਦੀ ਨਹੀਂ ਸੀ। ਬਹੁਤ ਸਾਰੀਆਂ ਆਸਾਂ ਗੁਆਂਢੀ ਮੁਲਕ ਤੋਂ ਸੀ ਜਿਹੜੀਆਂ, ਕਿਉਂਕਿ ਪੀਂਘਾਂ ਕੁਪਾਈਆਂ ਨਹੀਂ ਸੀ ਹੋਈਆਂ ਤੇ ਉਹ ਉਵੇਂ ਹੀ ਹੋਣਾ ਸੀ ਜਿਵੇਂ ਕਿ ਹੁੰਦਾ ਹੈ, ਔਰ ਉਹਦੇ 'ਚੋਂ ਵੀ ਇੱਕ ਨਿਰਾਸ਼ਤਾ ਦਾ ਆਲਮ ਸੀ। ਸੋ ਜੇ ਇਹ ਹੁੰਦਾ ਕਿ ਵੀ ਅਸੀਂ ਹਥਿਆਰਬੰਦ ਸੰਘਰਸ਼ ਅਲਟੀਮੇਟਲੀ ਜਿਹੜੇ ਉਹਦਾ ਹਿੱਸਾ ਨੇ ਉਹ ਬਿਲਕੁਲ ਉਹਨਾਂ ਦੇ ਕਿਸੇ ਸਿਸਟਮ ਨਾਲ ਕੋਈ ਸਰੋਕਾਰ ਨਹੀਂ ਰੱਖਣਗੇ, ਪਰ ਅਸੀਂ ਮਿਡਲ ਗਰਾਊਂਡ ਕ੍ਰੀਏਟ ਹੋ ਲੈਣ ਦਿੰਦੇ ਕਿ ਭਾਈ ਪੋਲੀਟੀਕਲੀ ਲੋਕਾਂ ਨੇ ਵਿਚਰਨਾ, ਉੱਥੇ ਨੌਕਰੀਆਂ ਵੀ ਕਰਨੀਆਂ, ਜਿਹੜਾ ਉਹ ਬਾਕੀ ਰਹਿਣ ਸਹਿਣ ਵੀ, ਮੈਜੋਰਿਟੀ ਤਾਂ ਨਹੀਂ ਹੁੰਦੀ ਕਦੇ ਵੀ ਹਥਿਆਰਬੰਦ। ਸੋ ਉਹਦਾ ਸ਼ਾਇਦ ਫੇਰ ਇਹ ਨਾ ਹੁੰਦਾ ਕਿ ਵੀ ਅਕਾਲੀਆਂ ਦੀ ਵਾਪਸੀ ਹੁੰਦੀ। ਪਹਿਲਾਂ ਸੁਰਜੀਤ ਬਰਨਾਲਾ 2 ਦਹਾਈ ਦੇ ਲਗਭਗ 70 ਤੋਂ ਜ਼ਿਆਦਾ ਸੀਟਾਂ ਲੈ ਕੇ ਆ ਗਿਆ, ਫਿਰ ਬਾਦਲ ਮੁੱਖ ਮੰਤਰੀ ਹੋ ਗਿਆ, ਫਿਰ ਬੇਅੰਤਾ ਵਿਚਾਲੇ ਆ ਗਿਆ। ਸੋ ਮੈਨੂੰ ਲੱਗਦਾ ਹੈ ਇਹ ਪਾਰਟ ਜਿਹੜਾ ਹੈ ਇਹ ਸਾਡਾ ਮਿਸਿੰਗ ਰਿਹਾ। ਬਾਕੀ ਡਾਇਸਪੋਰਾ ਸਿੱਖਾਂ ਦਾ ਬਹੁਤ ਵੱਡਾ ਰੋਲ ਰਿਹਾ। ਹੁਣ ਜਿਵੇਂ ਮਿਸਟਰ ਜੌਨ ਕਿਰਿਓਕਰ ਨੇ ਜਿਹੜਾ CIA ਦਾ ਸੀਨੀਅਰ ਐਨਾਲਿਸਟ ਸੀ, ਪਿਛਲੇ ਦਿਨਾਂ ਜਦੋਂ ਇਨਕਸ਼ਾਫ ਕੀਤਾ ਹੈ ਕਿ ਵੀ ਇਹ ਜਿਹੜਾ ਕਨਿਸ਼ਕਾ ਬੌਂਬਿੰਗ ਹੈ ਉਹ ਇੰਡੀਅਨ ਏਜੰਸੀਆਂ ਨੇ ਬਲੋ ਆਊਟ ਕੀਤਾ ਸਿੱਖ ਸੈਪਰੇਟਿਸਟ ਨੂੰ ਬਦਨਾਮ ਕਰਨ ਦੇ ਲਈ। ਸੋ ਉਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਉਹਨਾਂ ਦੀ ਇਨਫਿਲਟ੍ਰੇਸ਼ਨ ਕਿਸ ਲੈਵਲ ਦੀ ਸੀ, ਤੇ ਸਾਡੇ ਕੋਲ ਕੋਈ ਉਸ ਲੈਵਲ ਦਾ ਜਿਹੜਾ ਉਹ ਕੋਈ ਵੀ ਮੈਚਿੰਗ ਤਾਂ ਦੂਰ ਦੀ ਗੱਲ, ਕੋਈ ਨੇੜੇ ਤੇੜੇ ਵੀ ਨਹੀਂ ਸੀ ਕਿ ਅਸੀਂ ਉਹਨੂੰ ਕੋਈ ਗਲੋਬਲ ਪਰਸਪੈਕਟਿਵ ਦੇ ਵਿੱਚ ਉਸ ਨੂੰ ਦੇਖਦੇ। ਪਰ ਚਲੋ ਹੁਣ ਸਾਡੇ ਕੋਲ ਘੱਟੋ ਘੱਟ ਇੱਕ ਮੌਕਾ ਜਿਹੜਾ ਅਕਾਲ ਪੁਰਖ ਨੇ ਭਾਵੇਂ ਇੰਡੀਅਨ ਏਜੰਸੀਆਂ ਦੀ ਉਹ ਬਲੋਇੰਗ ਕਨਿਸ਼ਕਾ ਤੋਂ ਲੈ ਕੇ ਔਰ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੱਕ ਦਾ ਉਹ ਪਹੁੰਚ ਗਏ ਨੇ, ਉਹਦੇ ਚੋਂ ਉਹਨਾਂ ਦਾ ਇਮੇਜ ਐਜ਼ ਏ ਰੋਗ ਸਟੇਟ ਵੀ ਐਕਸਪੋਜ਼ ਹੋਇਆ। ਖਾਲਿਸਤਾਨ ਰੈਫਰੈਂਡਮ ਨੇ ਇੱਕ ਮੂਵਮੈਂਟ ਵੀ ਬਿਲਡ ਕੀਤੀ ਹੈ ਜਿਹੜਾ ਡਾਇਸਪੋਰਾ ਸਿੱਖਾਂ ਦੀ ਵਿਲ ਨੂੰ ਰਿਫਲੈਕਟ ਕਰਦੀ ਹੈ। ਔਰ ਅੱਜ ਯੰਗਰ ਜਨਰੇਸ਼ਨ, ਮੈਂ ਕੈਨੇਡਾ ਦੇ ਹਵਾਲੇ ਨਾਲ ਵੀ ਦੇਖਦਾ ਹੈ ਕਿ ਕਿਵੇਂ ਜਿਵੇਂ ਗਵਰਨਮੈਂਟ ਨੈਰੇਟਿਵ ਨੂੰ ਤੋੜ ਰਹੇ ਨੇ, ਈਵਨ ਵਿਦ ਇਨ ਕੈਨੇਡੀਅਨ ਸਿਸਟਮ, ਜਿਵੇਂ ਇਹਨਾਂ ਨੇ ਇੱਥੇ ਇੰਡੀਆ ਦੇ ਇਨਫਲੂਐਂਸ ਦੇ ਥੱਲੇ ਵਾਪਸ ਟ੍ਰੇਡ ਡੀਲ ਔਰ ਦੂਜਾ ਤੀਜਾ ਕਰਨ ਦੀ ਕੋਸ਼ਿਸ਼ ਕੀਤੀ, ਕਿਵੇਂ ਪੋਲੀਟੀਸ਼ੀਅਨਸ ਨੂੰ ਆਨਸਰੇਬਲ ਬਣਾਇਆ ਜਾ ਰਿਹਾ,
ਜਿਹੜਾ ਮੂਵ ਸੀ ਕਿ ਭਾਈ ਦੱਸੋ ਤੁਹਾਡਾ ਕੀ ਸਟੈਂਡ ਹੈ, ਅਦਰਵਾਈਜ਼ ਤੁਹਾਨੂੰ ਅਸੀਂ ਗੁਰਦੁਆਰਿਆਂ ਦਾ ਪਲੇਟਫਾਰਮ ਨਹੀਂ ਦੇਵਾਂਗੇ। ਔਰ ਇਹ ਸਾਰੇ ਜਿਹੜੇ ਨੇ ਮੈਂ ਸਮਝਦਾ ਵੀ ਇਹ ਸਾਡੇ ਕੋਲ ਉਸ ਦੌਰ ਦੇ ਵਿੱਚ, ਮੈਨੂੰ ਯਾਦ ਹੈ ਕਿ 1991 ਦੇ ਵਿੱਚ ਨਵੰਬਰ 'ਚ ਜਦੋਂ ਮੈਂ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ ਜਿਹਦੀ ਕਮਾਂਡ ਥੱਲੇ 4 ਜੁਝਾਰੂ ਜਥੇਬੰਦੀਆਂ ਬਾਅਦ 'ਚ 5ਵੀਂ ਵੀ ਆਈ ਚੱਲ ਰਹੇ ਸੀ, ਔਰ ਜੇ ਪ੍ਰੈਸ ਸਟੇਟਮੈਂਟ ਪੰਥਕ ਕਮੇਟੀ ਦੇ ਲਈ ਲਿਖਣੀ ਸੀ ਕੋਈ ਸੋਰਸ ਅਵੇਲੇਬਲ ਨਹੀਂ ਸੀ, ਕੋਈ ਨਹੀਂ। ਉਦੋਂ ਤੱਕ ਸਿਰਫ ਇੱਕ ਕਿਤਾਬ ਜੋਇਸ ਪੈਡੀਗਰੂ ਦੀ ਜਿਹੜੀ ਸਟਰਗਲ, ਉਹਨੇ ਸੰਤ ਪਿੰਡਾਂ ਵਾਲਿਆਂ ਨੂੰ ਖੁਦ ਵੀ ਇੰਟਰਵਿਊ ਕੀਤਾ ਹੋਇਆ ਸੀ, ਲੇਕਿਨ ਉਹ ਕੋਈ ਮਟੀਰੀਅਲ ਨਹੀਂ ਸੀ ਕਿ ਵੀ ਤੁਸੀਂ ਕਰ ਸਕੋ। ਅੱਜ ਇੰਨੀ ਜ਼ਿਆਦਾ ਇਨਫੋਰਮੇਸ਼ਨ ਹੈ ਕਿ ਉਹਦੇ ਨਾਲ ਡਿਸਇਨਫੋਰਮੇਸ਼ਨ ਵੀ ਹੈ, ਪਰ ਅੱਜ ਸਾਡੇ ਕੋਲ ਬਹੁਤ ਸਾਰੇ ਪਲੇਟਫਾਰਮਸ ਨੇ ਜਿਨ੍ਹਾਂ ਰਾਹੀਂ ਹੁਣ ਜਿਹੜੀ ਨੈਰੇਟਿਵ ਦੀ ਲੜਾਈ ਹੈ ਉਹਦੇ 'ਚ ਭਾਵੇਂ ਅਸੀਂ ਕਈ ਵਾਰ ਹਕੂਮਤ ਨੂੰ ਬੀਟ ਨਾ ਕਰ ਸਕਦੇ ਹੋਈਏ, ਲੇਕਿਨ ਉਹਨਾਂ ਦਾ ਮੁਕਾਬਲਾ ਅਸੀਂ ਜ਼ਰੂਰ ਕਰਦੇ ਹਾਂ ਔਰ ਪੈਰਲਲ ਨੈਰੇਟਿਵ ਜ਼ਰੂਰ ਸਿਰਜਦੇ ਹੈ, ਜਿਹੜਾ ਕਿ ਉਸ ਦੌਰ ਦੇ ਵਿੱਚ ਸਾਨੂੰ ਮੁਹੱਈਆ ਨਹੀਂ ਸੀ। ਸਰਕਾਰੀ ਸਾਧਨ ਉੱਥੇ ਦੂਰਦਰਸ਼ਨ, ਦੂਜੇ ਇੱਥੇ ਇਹਨਾਂ ਦੇ ਹਾਈ ਕਮਿਸ਼ਨ ਕੌਂਸੂਲੇਟਸ ਨੇ ਵੱਡੇ ਪੈਮਾਨੇ ਦੇ ਵੀਡੀਓ ਟੇਪਸ ਤਿਆਰ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਵੱਡੇ ਲੈਵਲ ਤੇ ਸਰਕੂਲੇਟ ਕੀਤੀਆਂ ਹੋਈਆਂ ਸੀ। ਪ੍ਰਿੰਟ ਮੀਡੀਆ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਇੰਪੈਕਟ ਸੀ। ਕੱਲਾ ਇਹੀ ਨਹੀਂ ਵੀ ਇੰਡੀਅਨ ਪੇਪਰ, ਜਿਹੜੇ ਈਵਨ ਕੈਨੇਡੀਅਨ ਤੁਹਾਡੇ ਅੱਜ ਗਲੋਬ ਐਂਡ ਮੇਲ ਜਾਂ ਟੋਰਾਂਟੋ ਸਟਾਰ ਜਾਂ ਵੈਨਕੂਵਰ ਸਨ, ਦੂਜੇ ਤੀਜੇ ਅੱਜ ਖਾਲਿਸਤਾਨੀ ਐਕਟਿਵਿਸਟ ਲਫ਼ਜ਼ ਇਸਤੇਮਾਲ ਕਰਨ ਲੱਗੇ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ। ਇਹ ਸਿੱਖ ਟੈਰਰਿਸਟ, ਖਾਲਿਸਤਾਨੀ ਟੈਰਰਿਸਟ ਔਰ ਇਹ ਕਨਿਸ਼ਕਾ ਬੌਂਬਿੰਗ ਦੇ ਥੱਲੇ ਉਹਨਾਂ ਨੇ ਸਾਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਵਿੱਚ ਇੰਨਾ ਘੜੀਸਿਆ ਕਿ ਵੀ ਬਾਅਦ 'ਚ ਭਾਵੇਂ ਕੋਈ ਕਿਸੇ ਦੀ ਨੂੰ ਸਜ਼ਾ ਨਹੀਂ ਹੋਈ ਜਾਂ ਸਿੱਖਾਂ ਦੇ ਸਿਰ ਨਹੀਂ, ਲੇਕਿਨ ਪਹਿਲਾਂ ਹੀ ਉਹਨਾਂ ਨੇ ਸਾਡਾ ਟਰਾਇਲ ਕਰ ਦਿੱਤਾ ਹੋਇਆ ਸੀ। ਸੋ ਇਹ ਸਾਡੀਆਂ ਕੁਛ ਕੁ ਜਿਹੜੀਆਂ ਨੇ ਕਮਜ਼ੋਰੀਆਂ ਰਹੀਆਂ ਨੇ, ਜਿਹਦੀ ਵਜ੍ਹਾ ਕਰਕੇ ਅਸੀਂ ਜਿਹੜਾ ਉਹ ਇੰਡੀਅਨ ਸਟੇਟ ਜਿਹੜੀ ਹੈ ਉਹ ਸਾਡੇ ਤੇ ਹਾਵੀ ਰਹੀ ਇਹਨਾਂ ਮੁੱਦਿਆਂ ਦੇ ਉੱਤੇ। ਬਿਲਕੁਲ ਜੀ। ਡਾਕਟਰ ਸਾਹਿਬ, ਫਿਲਹਾਲ ਮਤਲਬ ਇਹੀ ਜਿਹੜੇ ਸਵਾਲ ਸੀ ਮੇਰੇ ਅੱਜ ਦੇ ਇਸ ਜਿਹੜਾ ਅਸੀਂ ਜਦੋਂ 40ਵਾਂ ਵਰ੍ਹਾ ਖਾਲਿਸਤਾਨ ਐਲਾਨਨਾਮੇ ਦਾ ਮਨਾ ਰਹੇ ਹਾਂ, ਤੇ ਜਾਂਦੇ ਜਾਂਦੇ ਜਿਹੜਾ ਹੁਣ ਭਵਿੱਖ ਦੇ ਲਈ ਜਿਵੇਂ ਤੁਸੀਂ ਕੁਝ ਦੱਸਿਆ ਕਿ ਜਿਹੜੀਆਂ ਇਹ ਗੱਲਾਂ ਰਹੀਆਂ ਨੇ ਇਹਨਾਂ ਦੇ ਵਿੱਚ ਸਰਕਾਰ ਕਿਹਨਾਂ ਪੱਖਾਂ ਤੋਂ ਹਾਵੀ ਰਹੀ ਆ, ਸਮੇਂ-ਸਮੇਂ ਤੇ ਕੁਝ ਫੈਸਲੇ ਜਿਹੜੇ ਆ ਉਹ ਬਾਅਦ ਵਿੱਚ ਤੁਸੀਂ ਉਹਨਾਂ ਦਾ ਐਨਾਲਿਸਿਸ ਕਰ ਸਕਦੇ ਹੋ, ਪਰ ਸ਼ਾਇਦ ਉਸ ਸਮੇਂ ਉਹ ਫੈਸਲੇ ਸਹੀ ਲੱਗਦੇ ਹੁੰਦੇ ਆ ਜਿਹੜੇ ਉਦੋਂ ਸੰਘਰਸ਼ ਦੇ ਵਿੱਚ ਲਏ ਜਾਂਦੇ ਆ। ਤੇ ਅੱਜ ਜਦੋਂ ਹੁਣ ਸਾਡੇ ਕੋਲ ਇਹ ਸਾਰਾ ਜਿਹੜਾ ਸੰਘਰਸ਼ ਆ ਉਹਦਾ ਵੀ ਇੱਕ ਲੇਖਾ ਜੋਖਾ ਪਿਆ ਆ, ਜਿਹੜੀ ਨਵੀਂ ਪੀੜ੍ਹੀ ਆ ਉਹਦੇ ਕੋਲ, ਤੇ ਸਟੇਟ ਦਾ ਜਿਹੜਾ ਬਿਹੇਵੀਅਰ ਆ ਉਹ ਵੀ ਕਾਫੀ ਹੱਦ ਤੱਕ ਜੋ ਪਿਛਲੇ ਸਮੇਂ 'ਚ ਸਟੇਟ ਨੇ ਜਿਵੇਂ ਕੀਤਾ ਉਹ ਵੀ ਅੱਜ ਪਤਾ ਹੈ, ਜਿਹਦੇ ਕਰਕੇ ਅਸੀਂ ਦੇਖ ਰਹੇ ਹਾਂ ਕਿ ਹੁਣ ਕੈਨੇਡਾ ਹੋਵੇ, ਖਾਸ ਤੌਰ ਤੇ ਇੱਥੇ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਉਹਦੇ ਵਿੱਚ ਇੰਡੀਅਨ ਗਵਰਨਮੈਂਟ ਦੇ ਬਰਾਬਰ ਜਿਹੜਾ ਨੈਰੇਟਿਵ ਆ ਉਹਦੇ ਵਿੱਚ ਟੱਕਰ ਜਿਹੜੀ ਆ ਉਹ ਇੱਥੇ ਦਿੱਤੀ ਜਾ ਰਹੀ ਆ। ਤੇ ਹੁਣ ਇਹ ਜੋ ਕੁਝ ਇਹ ਹੋ ਰਿਹਾ, ਜਿਵੇਂ ਨਵੀਂ ਪੀੜ੍ਹੀ ਜਿਹੜੀ ਆ ਉਹ ਸੰਘਰਸ਼ ਦੀ ਕਮਾਂਡ ਆਪਣੇ ਹੱਥਾਂ 'ਚ ਲੈ ਰਹੀ ਆ ਹੌਲੀ ਹੌਲੀ, ਤਾਂ ਤੁਸੀਂ ਕਿੰਨੇ ਕੁ ਆਸਵੰਦ ਹੋ ਕਿ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜੇ ਕੁਝ ਗਲਤ ਫੈਸਲੇ ਹੋਏ ਤਾਂ ਤੁਹਾਨੂੰ ਲੱਗ ਰਿਹਾ ਹੈ ਕਿ ਜਿਹੜਾ ਸੰਘਰਸ਼ ਦਾ ਹੁਣ ਮੌਜੂਦਾ ਦੌਰ ਆ ਉਹਦੇ ਵਿੱਚ ਉਹਨਾਂ ਤੋਂ ਸਬਕ ਲੈ ਕੇ ਇਹ ਜਿਹੜਾ ਸੰਘਰਸ਼ ਆ ਉਹ ਅੱਗੇ ਤੋਰਿਆ ਜਾ ਰਿਹਾ? ਦੇਖੋ, ਜੇ ਮੈਂ ਇਸ ਤੁਹਾਡੇ ਸਵਾਲ ਨੂੰ ਇੱਕ ਉਸ ਸਥਾਨ ਦੇ ਉੱਤੇ ਰੱਖ ਕੇ ਦੇਖਾਂ ਤਾਂ ਮੈਨੂੰ ਇਹ ਲੱਗਦਾ ਹੈ ਵੀ ਠੀਕ ਹੈ, ਕੁਝ ਚੀਜ਼ਾਂ ਜਿਹੜੀਆਂ ਸਾਡੀਆਂ ਪਿਛਲੇ ਦੌਰ ਦੇ ਵਿੱਚ ਇਹਨਾਂ 40 ਵਰ੍ਹਿਆਂ 'ਚ ਕਮਜ਼ੋਰੀਆਂ ਵਾਲੀਆਂ ਸੀ, ਉਹਨਾਂ 'ਚ ਅਸੀਂ ਕੁਝ ਇੰਪਰੂਵਮੈਂਟ ਕੀਤੀ ਹੈ ਜਿਹਦਾ ਮੈਂ ਆਲਰੇਡੀ ਜ਼ਿਕਰ ਕੀਤਾ। ਪਰ ਬਾਈ ਐਂਡ ਲਾਰਜ ਜਿਹੜੀ ਮੁਲਕ ਬਣਾਉਣ ਦੇ ਲਈ ਔਰ ਜਿਸ ਲੈਵਲ ਦਾ ਦੁਸ਼ਮਣ ਹੈ ਉਸ ਦੇ ਨਾਲ ਟੱਕਰ ਦੇ ਲਈ ਵਿਉਂਤਬੰਦੀ, ਉਸ ਦੇ ਲਈ ਵਿਜ਼ਡਮ, ਸਿਰ ਜੋੜ ਕੇ ਬੈਠਣਾ, ਕੋਈ ਕਮਾਂਡ ਸਟਰਕਚਰ ਚਾਹੀਦਾ। ਮੈਂ ਸਮਝਦਾ ਵੀ ਅੱਜ ਅਸੀਂ ਉਸ ਤੋਂ ਸਖਣੇ ਆ, ਮੈਨੂੰ ਕਹਿਣ 'ਚ ਕੋਈ ਦਿੱਕਤ ਨਹੀਂ ਹੈ। ਇਹ ਠੀਕ ਹੈ ਕਿ ਜਜ਼ਬਾਤ ਬਹੁਤ ਪਾਵਰਫੁਲ ਵੈਪਨ ਹੁੰਦਾ ਹੈ ਔਰ ਸਿੱਖਾਂ ਦੀ ਪ੍ਰੋਗਰਾਮਿੰਗ, ਸਿੱਖੀ ਨਾਲ ਪਿਆਰ ਹੈ। ਗੁਰੂ ਗ੍ਰੰਥ ਸਾਹਿਬ ਦੀ ਜੇ ਹਕੂਮਤ ਔਰ ਉਹਨਾਂ ਦੇ ਕਰਿੰਦਿਆਂ ਤੋਂ ਨੇ ਬੇਅਦਬੀ ਕੀਤੀ, ਅਸੀਂ ਇੱਕਦਮ ਇਕੱਠੇ ਹੋ ਜਾਂਦੇ ਹਾਂ। ਉਹ ਕੱਲੀ ਕੱਲੀ ਸਪਿਰਿਟ ਵੀ ਹੈ, ਭਾਵੇਂ ਕੋਈ ਸਿੰਘ ਟਾਵਰ ਤੇ ਚੜ੍ਹ ਗਿਆ ਜਾਂ ਕੋਈ ਜਿਹੜਾ ਕੁਝ ਹੋਰ ਕਰ ਰਿਹਾ ਹੈ, ਉਹ ਆਪਣੀ ਇੰਡੀਵਿਜੂਅਲ ਕੁਰਬਾਨੀ, ਦ੍ਰਿੜਤਾ, ਸਿਦਕ, ਦੀਪ ਸਿੱਧੂ ਤੋਂ ਲੈ ਕੇ ਅਸੀਂ ਇਸ ਪੀਰੀਅਡ ਦੇ ਵਿੱਚ ਬਹੁਤ ਸਾਰੇ
ਨੌਜਵਾਨਾਂ ਦੀ ਕਮਿਟਮੈਂਟ ਉਹ ਅਸੀਂ ਅੱਡ-ਅੱਡ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਜਿਵੇਂ 7 ਸੰਸਥਾ ਦੇ ਨੌਜਵਾਨਾਂ ਨੇ ਹਕੂਮਤ ਨੂੰ ਝੁਕਾਇਆ, ਪੰਜਾਬ ਯੂਨੀਵਰਸਿਟੀ ਦੇ ਉਹ ਸਾਰੇ ਆਰੀਆ ਸਮਾਜੀ ਕਿਸਮ ਦੇ ਲੋਕਾਂ ਨੂੰ। ਇਹ ਆਪਣੀ ਥਾਂ ਤੇ ਇਹ ਸਾਰੀਆਂ ਸਾਡੀਆਂ ਪੋਜ਼ਿਟਿਵ ਟ੍ਰੇਟਸ ਨੇ। ਪਰ ਦੇਖੋ, ਲੀਡਰਸ਼ਿਪ ਤੋਂ ਬਿਨਾਂ ਕਿਸੇ ਵੀ ਸੰਘਰਸ਼ ਨੂੰ ਕੰਢੇ ਨਹੀਂ ਲਾਇਆ ਜਾ ਸਕਦਾ। ਅਸੀਂ ਜੋ ਮਰਜ਼ੀ ਗਾਂਧੀ, ਨਹਿਰੂ, ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਜਾਂ ਅਲੀ ਬ੍ਰਦਰਜ਼ ਜਾਂ ਇਹਨਾਂ ਬਾਰੇ ਕਹੀਏ, ਪਰ ਤੁਸੀਂ ਦੇਖੋਗੇ ਕਿ ਇੱਕ ਕੰਸਿਸਟੈਂਟ ਲੀਡਰਸ਼ਿਪ ਸੀ ਜਿਹੜੀ ਹਰ ਮਾਹੌਲ ਨੂੰ ਦੇਖਦੇ ਆ ਉਹਦੇ ਮੁਤਾਬਕ ਨਿਰਣੇ ਲੈਂਦੀ ਸੀ, ਔਰ ਅਲਟੀਮੇਟਲੀ ਹਿੰਦੂ ਨੇਸ਼ਨ ਦੀ ਇਮੈਜੀਨੇਸ਼ਨ ਨੂੰ ਉਹਨਾਂ ਨੇ ਕੈਪਚਰ ਕੀਤਾ ਹੋਇਆ ਸੀ। ਇਸੇ ਤਰ੍ਹਾਂ ਭਾਵੇਂ ਮੁਸਲਮਾਨਾਂ ਦੇ ਕੋਲ ਉਸ ਦੌਰ ਦੇ ਵਿੱਚ ਜਿਹਨਾਂ ਪਾਕਿਸਤਾਨ ਬਣਾਉਣ ਦੇ ਲਈ ਜੇ ਮੁਹੰਮਦ ਅਲੀ ਜਿਨਾਹ ਨਾ ਹੁੰਦੇ ਕਾਇਦੇ ਆਜ਼ਮ, ਪਾਕਿਸਤਾਨ ਨਾ ਹੁੰਦੇ, ਕੋਈ ਸ਼ੱਕ ਨਹੀਂ। ਲੇਕਿਨ ਵਾਂਸ ਉਹਨਾਂ ਦਾ ਵਿਜ਼ਨ ਸਾਹਮਣੇ ਆਇਆ, ਇਵੈਂਚੁਅਲੀ ਮੁਸਲਿਮ ਲੀਗ ਇੱਕ ਵਹੀਕਲ ਬਣੀ, ਸਿਆਸੀ ਸਿਸਟਮ ਦੇ ਵਿੱਚ ਵੀ ਉਹ ਆਏ, ਲੇਕਿਨ ਕਮਾਂਡ ਸਟਰਕਚਰ ਬੜਾ ਕਲੀਅਰ ਸੀ। ਔਰ ਉਹਨਾਂ ਨੇ ਮੁਹੰਮਦ ਅਲੀ ਜਿਨਾਹ ਨੇ ਬਿਨਾਂ ਇੱਕ ਦਿਨ ਵੀ ਜੇਲ੍ਹ 'ਚ ਗਿਆ, ਕੋਈ ਉਹਨਾਂ ਦਾ ਕਾਨੂੰਨ ਤੋੜਿਆ, ਬ੍ਰਿਟਿਸ਼, ਕਿਉਂਕਿ ਐਜ਼ ਏ ਵਕੀਲ ਉਹ ਸਮਝਦੇ ਸੀ ਕਿ ਵੀ ਸਾਨੂੰ ਜਿਹੜਾ ਉਹ ਸਿਸਟਮ ਦੇ ਵਿੱਚ ਰਹਿ ਕੇ ਘੋਲ ਕਰਨਾ ਚਾਹੀਦਾ, ਪਰ ਉਹਨਾਂ ਨੇ ਆਪਣਾ ਕੇਸ ਲੀਡ ਕੀਤਾ ਔਰ ਜਿੱਤਿਆ। ਹੁਣ ਸਾਡਾ ਹਾਲ ਜਿਹੜਾ, ਕਿਉਂਕਿ ਹਾਲਾਂ ਇਸ ਦੇ ਵਿੱਚ ਸਾਡਾ ਸੁਭਾਅ ਜਾਂ ਸਾਡੇ ਕਬੀਲਿਆਂ ਦਾ ਸੁਭਾਅ ਜਿਹੜਾ ਉਸ ਦਾ ਵੀ ਇੱਕ ਵੱਡਾ ਰੋਲ ਹੈ। ਪਰ ਅਸੀਂ ਸਮਝਦੇ ਹਾਂ ਵੀ 18ਵੀਂ ਸਦੀ 'ਚ ਵੀ ਟਕਰਾਅ ਦਾ ਪੀਰੀਅਡ ਰਿਹਾ। ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਇੱਕ ਦੂਸਰੇ ਦੇ ਅਗੇਂਸਟ ਸਨ, ਮਿਸਲਾਂ ਦੇ, ਲੇਕਿਨ ਇੱਕ ਮਾਡਲ ਸਰਬੱਤ ਖਾਲਸਾ ਦੇ ਥੱਲੇ ਡਿਵੈਲਪ ਕੀਤਾ ਸਿੰਘਾਂ ਨੇ, ਜਿਸ ਦੇ ਥੱਲੇ ਉਹਨਾਂ ਨੇ ਇੱਕੋ ਵੇਲੇ ਮੁਗਲਿਆ ਸਲਤਨਤ ਨਾਲ ਵੀ ਉਹ ਜੂਝੇ, ਉਹਨਾਂ ਦੀ ਜੜ ਪੁੱਟੀ, ਅਫਗਾਨ ਧਾੜਵੀਆਂ ਦੇ ਖਿਲਾਫ ਵੀ ਉਹ ਜੂਝੇ, ਸਾਊਥ ਤੋਂ ਆਉਣ ਵਾਲੇ ਮਰਾਠਿਆਂ ਨੂੰ ਵੀ ਬਿੱਲੇ ਲਾਇਆ, ਔਰ ਅਲਟੀਮੇਟਲੀ ਉਹਨਾਂ ਨੇ ਜਿਹੜਾ ਸਿੱਖ ਰਾਜ ਹੈ ਉਹ ਕਾਇਮ ਕੀਤਾ। ਸੋ ਮੈਨੂੰ ਇਹ ਲੱਗਦਾ ਵੀ ਜਿਸ ਲੈਵਲ ਦੀ ਸਾਡੇ ਸਾਹਮਣੇ ਚੈਲੰਜਿੰਗ ਸਾਰੀ ਉਹਨਾਂ ਦੀ ਸਟ੍ਰੈਟਜੀ ਹੈ, ਅਸੀਂ ਅੱਜ ਵੀ ਸਮੇਂ ਦੇ ਹਾਣ ਦੇ ਨਹੀਂ ਹੈ। ਔਰ ਇਹ ਮੈਨੂੰ ਗੱਲ ਕਈ ਵਾਰ ਇਹ ਲੱਗਦੀ ਹੈ ਵੀ ਕਿਤੇ ਸਾਡੇ ਬਾਰੇ ਇਹ ਨਾ ਹੋਏ 47 ਦੌਰ ਨੂੰ ਅਸੀਂ ਕੋਸਦੇ ਹਾਂ, 84 ਦੌਰ ਤੋਂ ਬਾਅਦ ਸਾਡੀ ਲੀਡਰਸ਼ਿਪ ਕੋਈ ਕੁਛ ਕਿਸੇ ਕੰਢੇ ਨਹੀਂ ਲਿਜਾ ਸਕੀ, ਉਹਨੂੰ ਕਈ ਜਿਹੜੇ ਜੁਝਾਰੂ ਸੀ ਅੱਜ ਉਹ ਸਾਬਕਾ ਬਣ ਕੇ ਉਹਨਾਂ ਨੂੰ ਭੰਨਣ ਤੇ ਲੱਗੇ ਹੋਏ ਨੇ, ਤੇ ਸਾਡਾ ਦੌਰ ਗੁਜ਼ਰਨ ਬਾਅਦ ਵੀ ਕੱਲ ਨੂੰ ਜਿਹੜੇ ਸਾਡੇ ਹੀ ਇਹ ਕਹਿਣ ਕਿ ਭਾਈ ਵੀ ਡੋਂਟ ਮਿਸ ਐਨ ਅਪਰਚੁਨਿਟੀ ਟੂ ਮਿਸ ਐਨ ਅਪਰਚੁਨਿਟੀ, ਕਿ ਬਈ ਅਸੀਂ ਮੌਕਾ ਗਵਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਸੋ ਇਹ ਮੈਂ ਜ਼ਰੂਰ ਆਪਣੇ ਸਾਰੇ ਹੀ ਵੀਰਾਂ ਭੈਣਾਂ ਨੂੰ, ਖਾਸ ਤੌਰ ਤੇ ਜਿਹੜੇ ਜਥੇਬੰਦਕ ਢਾਂਚਿਆਂ ਦੇ ਵਿੱਚ ਲੀਡਰਸ਼ਿਪ ਰੋਲ 'ਚ ਨੇ, ਉਹਨਾਂ ਨੂੰ ਮੈਂ ਇਹ ਜ਼ਰੂਰ ਗੁਜ਼ਾਰਿਸ਼ ਵੀ ਕਰਾਂਗਾ ਕਿ ਸਿਰ ਜੋੜ ਕੇ ਬੈਠ ਕੇ ਸਟ੍ਰੈਟੇਜਾਈਜ਼ ਕਰੀਏ। ਇਹ ਕਿਸੇ ਇੰਡੀਵਿਜੂਅਲ ਦਾ ਕੰਮ ਨਹੀਂ ਹੈ, ਕੋਈ ਇੱਕ ਜਥੇਬੰਦੀ ਸਮਝੇ ਕਿ ਜੀ ਮੇਰੇ ਪਿੱਛੇ ਲੱਗੋ ਤੇ ਮੇਰੇ ਕੋਲ ਹੀ ਰਸਤਾ ਹੈ। ਉਹਦੇ 'ਚ ਜਥੇਬੰਦੀਆਂ ਦਾ ਆਪਣਾ ਇੱਕ ਇਤਿਹਾਸਕ ਰੋਲ ਵੀ ਹੈ। ਦਲ ਖਾਲਸਾ ਵਰਗੀ ਜਥੇਬੰਦੀ ਪਾਇਨੀਅਰ ਹੈ, ਉਦੋਂ ਖਾਲਿਸਤਾਨ ਲਈ ਖੜੇ ਸੀ ਜਦੋਂ ਬਹੁਤ ਸਾਰੇ ਜੂਨ 84 ਤੋਂ ਬਾਅਦ ਇਸ ਖਿੱਤੇ 'ਚ ਆਏ, ਪਰ ਜੂਨ 84 ਤੋਂ ਬਾਅਦ ਜਿਹੜੇ ਆਏ ਕਈ ਇੰਨੇ ਇੰਟੈਂਸਿਟੀ ਦੇ ਨਾਲ ਜੂਝੇ ਕਿ ਉਹਨਾਂ ਦਾ ਇੱਕ ਆਪਣਾ ਆਧਾਰ, ਜਦੋਂ ਅਸੀਂ ਉਹਨਾਂ ਖਾੜਕੂ ਦੌਰ ਦੇ ਸਿੰਘਾਂ ਨੂੰ ਜਿਹੜੇ ਅੱਜ ਸਰਵਾਈਵਰ ਨੇ, ਉਹਨਾਂ ਦੇ ਕੋਲ ਇੱਕ ਆਪਣਾ ਐਕਸਪੀਰੀਅੰਸ ਹੈ। ਡਾਇਸਪੋਰਾ ਦੇ ਵਿੱਚ ਉਦੋਂ ISYF ਔਰ ਦੂਸਰੀਆਂ ਜਥੇਬੰਦੀਆਂ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਥੱਲੇ ਆਰਗੇਨਾਈਜ਼ ਹੋਏ, ਉਹਨਾਂ ਦੇ ਆਪਸੀ ਜਿਹੜੇ ਸੀ ਟਕਰਾਅ ਰਹੇ। ਲੇਕਿਨ ਅੱਜ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਯੰਗ ਲੀਡਰਸ਼ਿਪ ਐਮਰਜ ਹੋਈ ਹੈ, ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਹਵਾਲੇ ਨਾਲ ਹੋਏ, ਸਿੱਖ ਫੈਡਰੇਸ਼ਨ ਦੇ ਹਵਾਲੇ ਨਾਲ ਵੀ, ਕੈਨੇਡਾ, ਅਮਰੀਕਾ ਔਰ UK, ਆਸਟ੍ਰੇਲੀਆ। ਲੇਕਿਨ ਇਹ ਅਜੇ ਵੀ ਇੱਕ ਦੂਸਰੇ ਦੇ ਨਾਲ ਇਹ ਨਹੀਂ ਹੈ ਕਿ ਕੋਈ ਇੱਕ ਦੂਜੇ ਨੂੰ ਲੜਦਾ ਹੈ, ਪਰ ਕੋਈ ਤਾਲਮੇਲ, ਕੋਈ ਰੈਗੂਲਰ ਉਸ ਕਿਸਮ ਦਾ ਵਰਲਡ ਸਿੱਖ ਪਾਰਲੀਮੈਂਟ ਦਾ ਕਾਨਸੈਪਟ ਵੀ ਜਿਹੜਾ ਸਰਬੱਤ ਖਾਲਸਾ ਚੋਂ ਨਿਕਲਿਆ, ਮੈਨੂੰ ਲੱਗਦਾ ਸੀ ਕਿ ਵੀ ਇਹ ਸਾਡੇ ਕੋਲ ਇੱਕ ਪਲੇਟਫਾਰਮ ਸਿੱਖ ਰਵਾਇਤਾਂ ਦੇ ਮੁਤਾਬਕ ਵੀ ਬਣ ਜਾਂਦਾ ਹੈ ਔਰ ਕਲੈਕਟਿਵ ਲੀਡਰਸ਼ਿਪ ਦਾ ਵੀ ਬਣ ਜਾਂਦਾ ਹੈ। ਪਰ ਅਨਫੋਰਚੂਨੇਟਲੀ ਉਹ ਵੀ ਕੋਈ ਉਸ ਪਾਸੇ ਵੱਲ ਕੋਈ ਬਹੁਤੀ ਪੇਸ਼ਕਦਮੀ ਨਹੀਂ ਹੋ ਸਕੀ। ਇਹ ਇੱਕ ਵੱਡਾ ਫਲॉ ਹੈ ਔਰ ਇਹ ਫਲॉ ਸਾਡੀ ਵੱਡੀ ਫੇਲਿਅਰ ਦਾ ਕਾਰਨ ਵੀ ਬਣ ਸਕਦਾ ਹੈ। ਮੈਂ ਇਹ ਰੱਬ ਕਰੇ ਇਵੇਂ ਨਾ ਹੋਏ, ਲੇਕਿਨ ਅਲਟੀਮੇਟਲੀ ਇਹ ਹੁੰਦਾ ਹੈ
ਕਿ ਜਿਵੇਂ ਸਰ ਕਪੂਰ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਹਿਸਟਰੀ ਹੈ ਬੜੀ ਬੇਲਿਹਾਜ਼ ਹੈ, ਇਹ ਸੰਤ ਤੇ ਚੋਰ 'ਚ ਫਰਕ ਨਹੀਂ ਕਰਦੀ। ਜਿਹੜੇ ਇਨਸਾਨ, ਜਿਹੜੀਆਂ ਕੌਮਾਂ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ, ਉਹ ਜਿਹੜੀਆਂ ਨੇ ਅਲਟੀਮੇਟਲੀ ਵਾਈਪ ਆਊਟ ਹੋ ਜਾਂਦੀਆਂ ਨੇ, ਇਤਿਹਾਸ ਦੇ ਘੱਟੇ 'ਚ ਗਵਾਚ ਜਾਂਦੀਆਂ ਨੇ। ਸਿਰਫ ਸੱਚੇ ਹੋਣਾ, ਸਿਰਫ ਟਰੂਥਫੁਲ ਹੋਣਾ, ਇਹ ਆਪਣੇ ਆਪ 'ਚ ਕਾਫੀ ਨਹੀਂ ਹੁੰਦਾ। ਉਹ ਤਾਂ ਰੱਬ ਦੀ ਦਰਗਾਹ 'ਚ ਹੈ ਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਪਰ ਇਸ ਧਰਤੀ ਦੇ ਉੱਤੇ ਤੁਹਾਨੂੰ ਡਿਪਲੋਮੇਸੀ, ਵਿਉਂਤਬੰਦੀ, ਪੈਂਤੜੇਬਾਜ਼ੀ, ਇਹ ਸਾਰਾ ਕੁਝ ਜਿਹੜਾ ਹੈ ਇਹਦਾ ਇਸਤੇਮਾਲ ਕਰਨਾ ਪੈਂਦਾ ਹੈ, ਤਾਂ ਹੀ ਤੁਸੀਂ ਸਮੇਂ ਦੇ ਹਾਣ ਦੇ ਹੋ ਸਕਦੇ ਹੋ। ਬਿਲਕੁਲ ਜੀ ਡਾਕਟਰ ਸਾਹਿਬ, ਬਹੁਤ ਧੰਨਵਾਦ ਜੀ ਤੁਹਾਡਾ ਕਿ ਸਿੱਖ ਇਤਿਹਾਸ ਦਾ ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਬੜਾ ਅਹਿਮ ਦਿਹਾੜਾ ਆ ਇਹ, ਜਿਸ ਦਿਨ ਸਿੱਖਾਂ ਦੇ ਅੱਜ ਦੇ ਮੌਜੂਦਾ ਸੰਘਰਸ਼ ਦਾ ਜਿਹੜਾ ਨਿਸ਼ਾਨਾ ਹੈ ਉਹ ਤੈਅ ਕੀਤਾ, ਤੇ ਜਿਸ ਨਿਸ਼ਾਨੇ ਦੇ ਲਈ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਆ ਉਹ ਦੇ ਚੁੱਕੇ ਆ। ਤੇ ਇਹ ਜਿਹੜਾ ਸੰਘਰਸ਼ ਆ ਇਹ ਜਿਹੜੀ ਸਿੱਖਾਂ ਦੀ ਐਸਪੀਰੇਸ਼ਨ ਆ ਉਹਦਾ ਪ੍ਰਗਟਾਵਾ ਅੱਜ ਸਾਰੀ ਦੁਨੀਆ ਦੇ ਵਿੱਚ ਸਿੱਖ, ਚਾਹੇ ਉਹ ਰੈਫਰੈਂਡਮ ਹੋਵੇ, ਚਾਹੇ ਉਹ ਮਾਰਚ ਹੋਣ, ਪ੍ਰੋਟੈਸਟ ਹੋਣ, ਉਹਨਾਂ ਦੇ ਰਾਹੀਂ ਅੱਜ ਕਰ ਰਹੇ ਆ। ਤੇ ਅੱਜ ਦੁਨੀਆ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜੀ ਇਸ ਨਿਸ਼ਾਨੇ ਦੀ, ਖਾਲਿਸਤਾਨ ਦੀ ਸਟਰਗਲ ਦੀ ਜਿਹੜੀ ਗੱਲ ਆ ਅੱਜ ਉਹ ਹੋ ਵੀ ਰਹੀ ਆ। ਪਰ ਜਿਵੇਂ ਤੁਸੀਂ ਇਹ ਗੱਲ ਕਹੀ ਹੈ ਕਿ ਜਿਹੜੀ ਸਿੱਖ ਲੀਡਰਸ਼ਿਪ ਆ, ਚਾਹੇ ਉਹ ਕਿਸੇ ਵੀ ਜਥੇਬੰਦੀ ਦੇ ਰੂਪ ਦੇ ਵਿੱਚ ਕੰਮ ਕਰ ਰਹੀ ਹੋਵੇ, ਉਹਦੇ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਅੱਜ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਸਿਆਸਤ ਆ ਉਸ ਤੇ ਹਾਣ ਦੀ ਹੋਵੇ, ਤਾਂ ਕਿ ਤੁਸੀਂ ਉਹ ਬੜੀ ਸੋਹਣੀ ਗੱਲ ਕਹੀ ਕਿ ਸਾਡੇ ਬਾਰੇ ਇਹ ਗੱਲ ਨਾ ਹੋਵੇ ਕਿ ਅਸੀਂ ਮੌਕਾ ਗਵਾਉਣ ਦਾ ਜਾਂ ਮੌਕਾ ਖਿਜਾਉਣ ਦਾ ਕੋਈ ਵੀ ਮੌਕਾ ਜਿਹੜਾ ਆ ਉਹ ਨਹੀਂ ਛੱਡਦੇ ਆ। ਤਾਂ ਇਹ ਬੜਾ ਜ਼ਰੂਰੀ ਆ ਅੱਜ ਦਾ। ਇਹ ਮੈਨੂੰ ਲੱਗਦਾ ਕਿ ਸਭ ਤੋਂ ਅਹਿਮ ਸੁਨੇਹਾ ਵੀ ਇਹੀ ਬਣਦਾ ਆ ਸਾਰੀ ਕੌਮ ਦੇ ਲਈ ਕਿ ਅਸੀਂ ਜਿਹੜੇ ਮੌਕੇ ਆ ਉਹਨਾਂ ਨੂੰ ਜਿੱਤਾਂ ਦੇ ਵਿੱਚ ਬਦਲਣ ਦੀ ਜਿਹੜੀ ਆਪਣੀ ਸਮਰੱਥਾ ਆ ਉਹਨੂੰ ਵਧਾਈਏ। ਤੇ ਇਹ ਜਿਹੜੇ ਮੌਕੇ ਆ ਉਹ ਵਾਰ-ਵਾਰ ਨਹੀਂ ਆਉਂਦੇ ਹੁੰਦੇ, ਤੇ ਅਸੀਂ ਉਹ ਮੌਕੇ ਨੂੰ ਪਛਾਣ ਕੇ ਤੇ ਉਹਨੂੰ ਜਿੱਤ 'ਚ ਬਦਲੀਏ। ਤੇ ਸਾਡੇ ਨਾਲ ਜੁੜਨ ਦੇ ਲਈ ਸਾਰੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਤੇ ਨਾਲ ਹੀ ਬੇਨਤੀ ਵੀ ਕਰਦੇ ਹਾਂ ਕਿ ਟੀਵੀ 84 ਜਿਹੜਾ ਆ ਉਹਨੂੰ ਤੁਸੀਂ ਲਗਭਗ ਹਰ ਪਲੇਟਫਾਰਮ ਜਿਹੜਾ ਆ ਤੁਹਾਡੇ ਮੋਬਾਈਲ ਫੋਨਸ ਦੇ ਵਿੱਚ ਤੁਸੀਂ ਐਪਸ ਜਿਹੜੀਆਂ ਆ ਉਹ ਡਾਊਨਲੋਡ ਕਰ ਸਕਦੇ ਹੋ, ਤੇ ਉੱਥੇ 24/7 ਜਿਹੜਾ ਟੀਵੀ 84 ਦਾ ਲਾਈਵ ਆ ਉਹ ਵੀ ਤੁਸੀਂ ਦੇਖ ਸਕਦੇ ਹੋ, ਤੇ ਨਾਲ ਜਿਹੜੀਆਂ ਹੋਰ ਵੀਡੀਓਜ਼ ਜਿਹੜੀਆਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ। ਇਸ ਤੋਂ ਇਲਾਵਾ ਟੀਵੀ 84 ਦੀ ਵੈਬਸਾਈਟ tv84.com ਦੇ ਉੱਤੇ ਤੁਸੀਂ ਜਾ ਕੇ ਟੀਵੀ 84 ਨੂੰ ਦੇਖ ਸਕਦੇ ਹੋ। ਇਸ ਤੋਂ ਇਲਾਵਾ IPTV ਤੇ ਨਾਲ ਹੀ ਜਿਹੜੀ YouTube, Facebook ਦੇ ਉੱਤੇ ਵੀ ਤੁਸੀਂ ਟੀਵੀ 84 ਦੀਆਂ ਵੀਡੀਓਜ਼ ਤੇ ਖਬਰਾਂ ਨੂੰ ਦੇਖ ਸਕਦੇ ਹੋ। ਤੇ ਬੇਨਤੀ ਹੈ ਕਿ ਤੁਹਾਡੀ ਸਪੋਰਟ ਦੇ ਨਾਲ ਹੀ ਜਿਹੜਾ ਟੀਵੀ 84 ਆ ਉਹ ਚੱਲ ਰਿਹਾ ਆ, ਤੇ ਸੰਗਤ ਜਿਹੜੀ ਆ ਉਹ tv84.com ਦੇ ਉੱਤੇ ਜਾ ਕੇ ਡੋਨੇਟ ਦਾ ਬਟਨ ਆ, ਉੱਥੇ ਜਾ ਕੇ ਜਿਹੜੀ ਆਪਣਾ ਦਸਵੰਧ ਆ ਉਹ ਵੀ ਟੀਵੀ 84 ਨੂੰ ਦੇ ਸਕਦੀ ਆ, ਤੇ ਨਾਲ ਹੀ ਤੁਸੀਂ ਆਪਣੇ ਚੈੱਕ ਵੀ ਜਿਹੜਾ ਟੀਵੀ 84 ਦਾ ਐਡਰੈਸ ਆ ਉਸ ਤੇ ਭੇਜ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।